ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਤੁਹਾਡਾ ਸਭ ਦਾ ਮਨਪਸੰਦ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਦੇ ਹਾਂ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ ਨਾਲ। ਉਸ ਤੋਂ ਬਾਅਦ ਖਬਰਾਂ ਤੇ ਕਰਾਂਗੇ ਚਰਚਾ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ਰਮਾ ਜੀ ਖਬਰਾਂ ਵੱਲ ਵਧਾਂਗੇ ਪਰ ਉਸ ਤੋਂ ਪਹਿਲਾਂ ਧੰਨਵਾਦ ਕਰ ਲਈਏ ਸਾਡੇ ਸਪਾਂਸਰਸ ਦਾ। ਸਾਡੇ ਪ੍ਰੋਗਰਾਮ ਨੂੰ ਜਿਹੜੇ ਸਪਾਂਸਰ ਕਰਦੇ ਨੇ ਤੇ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408-272-2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜਿਹਦੇ ਨਾਲ 415-909-0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਵਿਜ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਰਵਿੰਦਰ ਹਲਵਾਰਾ ਫ੍ਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ, ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਮੀਰੀ ਪੀਰੀ ਸੇਵਾ ਸੁਸਾਇਟੀ ਫ੍ਰੈਜ਼ਨੋ, ਰਸ਼ਪਾਲ ਸਿੰਘ, ਭਰਪੂਰ ਸਿੰਘ ਗਿੱਲ ਫ੍ਰੈਜ਼ਨੋ, ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ 559-905-2575 ਤੇ ਗੱਲ ਕਰ ਸਕਦੇ ਹੋ। ਸ਼ਰਮਾ ਜੀ ਖਬਰਾਂ ਵੱਲ ਆਈਏ ਤੇ ਕੱਲ ਪ੍ਰਧਾਨ ਮੰਤਰੀ ਸਾਹਿਬ ਵੀ ਆਏ ਸਨ ਪੰਜਾਬ ਦੇ ਵਿੱਚ ਤੇ ਮੁੱਖ ਮੰਤਰੀ ਨੇ ਕਹਿੰਦੇ ਤੋਹਫੇ ਮੰਗੇ, ਪ੍ਰਧਾਨ ਮੰਤਰੀ ਨੇ ਭਾਸ਼ਣ ਦੇਤਾ। ਬਿਲਕੁਲ ਪ੍ਰਵੀਨ ਜੀ, ਕੱਲ ਕਹਿੰਦੇ ਕਿ ਪੰਜਾਬ ਲਈ, ਹਿਮਾਚਲ ਲਈ, ਹਰਿਆਣਾ ਲਈ, ਚੰਡੀਗੜ੍ਹ ਲਈ ਕਹਿੰਦੇ ਵੱਡਾ ਦਿਨ ਜੀ। 664 ਕਰੋੜ ਦੀ ਲਾਗਤ ਵਾਲਾ 300 ਬੈੱਡ ਦਾ ਕੈਂਸਰ ਰੋਕੂ ਹਸਪਤਾਲ ਜਿਹੜਾ ਟਾਟਾ ਕੰਪਨੀ ਨਾਲ ਸੰਬੰਧ ਰੱਖਦਾ, ਉਹ ਕੱਲ ਕਹਿੰਦੇ ਜੀ ਉਦਘਾਟਨ ਕਰਤਾ ਤੇ ਉਹ ਲੋਕਾਂ ਨੂੰ ਸਮਰਪਿਤ ਕਰਤਾ ਤੇ ਵੱਡਾ ਤੋਹਫਾ ਕਹਿੰਦੇ ਜੀ ਪੰਜਾਬ ਨੂੰ ਮਿਲ ਗਿਆ। ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਆਓ ਭਗਤ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਜੀ। ਪੂਰੀਆਂ ਅੱਖੀਆਂ ਵਿਛਾਈਆਂ, ਪੂਰੇ ਗੁਣਗਾਨ ਗਾਏ, ਪੂਰੇ ਸ਼ੋਲੇ ਗਾਏ, ਇੱਥੋਂ ਤੱਕ ਕਿ ਚੰਨੀ ਸਰਕਾਰ ਦੇ ਸਮੇਂ ਜੋ ਕੁਝ ਵਾਪਰਿਆ ਸੀ ਪ੍ਰਧਾਨ ਮੰਤਰੀ ਦੇ ਜਨਵਰੀ ਮਹੀਨੇ ਪੰਜਾਬ ਆਉਣ ਦੌਰਾਨ, ਉਸ ਗੱਲ ਲਈ ਮਾਫੀ ਵੀ ਮੰਗੀ। ਸੋ ਕਿਤੇ ਨਾ ਕਿਤੇ ਵੱਡਾ ਦਿਲ ਵੀ ਦਿਖਾਇਆ ਭਗਵੰਤ ਮਾਨ ਹੋਰਾਂ ਨੇ, ਕਿਉਂਕਿ ਉਹ ਮਸਲਾ ਅਜੇ ਵਿਵਾਦ ਦੀ ਮਤਲਬ ਕਿ ਫਾਈਲਾਂ 'ਚ ਪਿਆ ਉਹ ਵਿਵਾਦ ਕਿ ਭਾਈ ਉਹਦੇ ਲਈ ਜ਼ਿੰਮੇਵਾਰ ਕੌਣ ਹੈ। ਆਪਾਂ ਪਹਿਲਾਂ ਵੀ ਕੱਲ ਵੀ ਗੱਲ ਕਰ ਰਹੇ ਸੀਗੇ ਕਿ ਉਸ ਦੇਰ ਤੋਂ ਲੈ ਕੇ ਹੁਣ ਤੱਕ ਮਾਮਲਾ ਸਾਹਮਣੇ ਨਹੀਂ ਆਇਆ ਕਿ ਉਹਦੇ ਲਈ ਜ਼ਿੰਮੇਵਾਰ ਕੌਣ ਹੈ। ਅਜੇ ਤੱਕ ਉਹ ਰਿਪੋਰਟ ਵੀ ਜੁਲਾਈ ਦੀ ਫਾਈਲਾਂ 'ਚ ਬੰਦ ਪਈ ਆ, ਪਰ ਫਿਰ ਵੀ ਮਤਲਬ ਕਿ ਭਗਵੰਤ ਮਾਨ ਹੋਰਾਂ ਨੇ ਕਿਹਾ ਕਿ ਤੁਸੀਂ ਜਦੋਂ ਪਿਛਲੀ ਵਾਰ ਪੰਜਾਬ ਆਏ ਸੀ ਜੀ ਤਾਂ ਕੁਝ ਕੋਤਾਹੀ ਹੋਈ, ਉਹਦੇ ਲਈ ਮੈਂ ਮਾਫੀ ਮੰਗਦਾ, ਤਾਂ ਅਸੀਂ ਸਰਕਾਰੀ ਤੌਰ ਤੇ ਮਾਫੀ ਮੰਗਦੇ। ਸੋ ਉਹਨਾਂ ਨੇ ਉਹਨਾਂ ਦੇ ਗੁਣਗਾਨ 'ਚ ਫਿਰ ਉਹਨਾਂ ਦੇ ਹਵਾਲੇ ਨਾਲ ਕਿ ਤੁਸੀਂ ਸਾਨੂੰ ਪਤਾ ਹੈ ਤੁਸੀਂ ਪੰਜਾਬ ਲਈ ਬਹੁਤ ਦਰਿਆ ਦਿਲ ਰੱਖਦੇ ਹੋ, ਪੰਜਾਬ ਨਾਲ ਤੁਹਾਡੀ ਪੁਰਾਣੀ ਸਾਂਝ ਹੈ, ਤੁਸੀਂ ਇੱਥੇ ਪ੍ਰਚਾਰਕ ਵਜੋਂ ਵੀ ਰਹੇ ਹੋ, ਸੋ ਇਸ ਲਈ ਤੁਹਾਨੂੰ ਤਾਂ ਪੰਜਾਬ ਦਾ ਪਤਾ ਹੀ ਹੈ ਜਨਾਬ। ਤੇ ਇਹ ਪੰਜਾਬ ਸਰਹੱਦੀ ਸੂਬਾ ਹੈ, ਸਰਹੱਦ ਪਾਰ ਤੋਂ ਵੀ ਕਦੇ ਡਰਾਉਣ ਰਾਹੀਂ ਕਦੇ ਕਿਸੇ ਰਾਹੀਂ ਕੁਝ ਥੋੜਾ ਏਦਾਂ ਲੱਗਿਆ ਜਿਵੇਂ ਅਮਰਿੰਦਰ ਸਿੰਘ ਬੋਲ ਰਹੇ ਹੁਣ ਜਦੋਂ ਸਰਹੱਦ ਪਾਰ ਦੀ ਜਾਂ ਕਾਸੇ ਦੀ ਗੱਲ ਕਰ ਰਹੇ ਸੀ ਭਗਵੰਤ ਮਾਨ, ਤਾਂ ਉਸ ਹਵਾਲੇ ਨਾਲ ਵੀ ਉਹਨਾਂ ਨੇ ਮਤਲਬ ਕਿ ਪੰਜਾਬ ਦੇ ਜ਼ਿਕਰ ਕੀਤਾ। ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਪਤਾ ਹੈ ਕਿ ਤੁਸੀਂ ਇੱਥੇ ਅੱਜ ਵੱਡੇ ਤੋਹਫੇ ਦੇ ਕੇ ਜਾਓਗੇ, ਤੁਸੀਂ ਵੱਡਾ ਦਿਲ ਰੱਖਦੇ ਹੋ ਪੰਜਾਬ ਨਾਲ, ਤੁਸੀਂ ਕਦੇ ਪੰਜਾਬ ਨੂੰ ਖਾਲੀ ਨਹੀਂ ਮੋੜਿਆ, ਪੰਜਾਬ ਲਈ ਤੁਸੀਂ ਬਹੁਤ ਕੁਝ ਕੀਤਾ, ਤੁਸੀਂ ਵੱਡੇ ਤੋਹਫੇ ਦੇ ਕੇ ਜਾਓਗੇ। ਪਰ ਪ੍ਰਧਾਨ ਮੰਤਰੀ ਜੀ 23 ਮਿੰਟ ਬੋਲੇ ਜੀ। 23 ਮਿੰਟ ਦੇ ਵਿੱਚ ਪ੍ਰਵੀਨ ਜੀ ਸਵੈ ਆਪਣੀ ਪਿੱਠ ਥਾਪੜਨ ਤੋਂ, ਆਪਣੀ ਸਰਕਾਰ ਦੇ ਗੁਣਗਾਨ ਤੋਂ ਇਲਾਵਾ ਕੁਝ ਨਹੀਂ ਕੀਤਾ। ਸਰੋਤਿਆਂ ਨੂੰ ਯਾਦ ਹੋਏਗਾ ਕਿ ਮੈਂ ਇਸੇ ਪ੍ਰੋਗਰਾਮ ਜ਼ਿਕਰ ਕੀਤਾ ਸੀਗਾ ਕਿ ਇੱਕ ਤਾਂ ਰੈਲੀ ਜੇ ਹੋਈ ਤਾਂ ਪਤਾ ਲੱਗ ਜੂਗਾ, ਪਰ ਉਹ ਰੈਲੀ ਬਣਾਈ ਗਈ। ਸੋ ਰੈਲੀ ਬੇਸ਼ੱਕ ਉਹ ਸਰਕਾਰੀ ਰੈਲੀ ਬਣਾਈ ਗਈ ਕਿ ਦੇਖੋ ਜੀ ਇੱਥੇ ਦਾ ਅਸੀਂ ਲੋਕ ਸਭਾ ਮੈਂਬਰ ਵੀ ਨਾਲ ਬਿਠਾਇਆ, ਅਸੀਂ ਪੰਜਾਬ ਦਾ ਮੁੱਖ ਮੰਤਰੀ ਵੀ ਨਾਲ ਬਿਠਾਇਆ, ਅਸੀਂ ਪੰਜਾਬ ਦਾ ਰਾਜਪਾਲ ਵੀ ਬਿਠਾਇਆ। ਇਹ ਪਾਰਟੀ ਦੀ ਰੈਲੀ ਨਹੀਂ ਹੈ, ਪਰ ਗੱਲਾਂ 70 ਸਾਲ ਬਨਾਮ 8 ਸਾਲ ਦੀਆਂ ਰਾਜਨੀਤੀ ਗੱਲਾਂ ਨਹੀਂ ਤਾਂ ਹੋਰ ਕੀ ਹੈ। ਸੋ ਜੇਕਰ ਤੁਸੀਂ ਸਰਕਾਰਾਂ ਦੇ ਕੰਮ ਗਣਾਉਣੇ ਹੋਣ, ਤੁਸੀਂ ਸਰਕਾਰੀ ਫੰਕਸ਼ਨ ਹੈ, ਫਿਰ ਤਾਂ ਹਰ ਪ੍ਰਧਾਨ ਮੰਤਰੀ ਦਾ ਜ਼ਿਕਰ, ਤੁਸੀਂ ਤਾਂ ਉਸ ਪ੍ਰਧਾਨ ਮੰਤਰੀ ਦਾ ਜ਼ਿਕਰ ਵੀ ਨਹੀਂ ਕੀਤਾ ਜਿਹਦੇ ਰਾਜ ਦੇ ਵਿੱਚ, ਜਿਹਦੇ ਕਾਰਜਕਾਲ ਦੇ ਵਿੱਚ ਤਾਂ ਨੀਂਹ ਪੱਥਰ ਰੱਖ ਹੋਇਆ। ਤੁਸੀਂ ਤਾਂ ਮਨਮੋਹਨ ਸਿੰਘ ਦਾ ਜ਼ਿਕਰ ਕਰਨਾ ਵੀ ਭੁੱਲ ਗਏ ਜੀ। ਸੋ ਇਸ ਲਈ ਇੱਥੋਂ ਸਮਝ ਕਹਿੰਦੇ ਜੀ ਕਿ ਪਹਿਲੀਆਂ ਪਿਛਲੀਆਂ ਸਰਕਾਰਾਂ ਦੇ ਸਮੇਂ 'ਚ ਮਤਲਬ ਕਿ 6 ਸੀਗੇ ਏਮਜ਼, ਸਾਡੇ ਟਾਈਮ 'ਚ ਦੇਖੋ 21 ਹੋ ਗਏ ਹੈ। ਕਹਿੰਦੇ ਜੀ ਪਿਛਲੇ 70 ਸਾਲਾਂ ਦੇ ਵਿੱਚ 400 ਹੀ ਮੈਡੀਕਲ ਕਾਲਜ ਖੁੱਲੇ ਸੀ, ਅਸੀਂ 8 ਸਾਲਾਂ 'ਚ 200 ਖੋਲ ਦਿੱਤੇ। ਸੋ ਮੋਦੀ ਜੀ ਨੇ ਖੂਬ ਜੰਮ ਕੇ 6 ਏਜੰਡੇ ਦਿੱਤੇ ਜੀ, ਆਹ ਮੈਡੀਕਲ ਲਈ ਆਹ ਕਰਨਾ, ਅਸੀਂ ਕੈਂਸਰ ਦੇ ਇੰਨੇ ਹਸਪਤਾਲ ਖੋਲਤੇ, ਹੁਣ ਮਰੀਜ਼ ਨੂੰ ਖਰਚਾ ਨਹੀਂ ਕਰਨਾ ਪੈਂਦਾ, ਕਿਸੇ ਦੀ ਜ਼ਮੀਨ ਨਹੀਂ ਵਿਕਦੀ, ਮਤਲਬ ਨਿਰਾ ਝੂਠ।
ਪ੍ਰਵੀਨ ਜੀ, ਪੰਜਾਬ ਦਾ ਇੱਕ ਖੇਤਰ ਹੈ ਅਬੋਹਰ ਫਾਜ਼ਿਲਕਾ, ਉੱਥੇ ਹਰ ਘਰ ਦੇ ਬੂਹੇ ਤੇ ਕੈਂਸਰ ਬੈਠਾ ਹੈ ਜੀ ਜੀ। ਔਰ ਬੂਹਾ ਖੜਕਾ ਕੇ ਪੁੱਛੋ, ਉਹਨਾਂ ਦੇ ਜੀਅ ਵੀ ਨਹੀਂ ਬਚੇ ਤੇ ਜ਼ਮੀਨ ਵੀ ਨਹੀਂ ਬਚੀ। ਤੇ ਮੋਦੀ ਜੀ ਕਹਿੰਦੇ ਕਿ ਕੈਂਸਰ ਦੇ ਇਲਾਜ ਲਈ ਹੁਣ ਕਹਿੰਦੇ ਕਿ ਪੈਸਾ ਨਹੀਂ ਖਰਚਣਾ ਪੈਂਦਾ, ਅਸੀਂ ਇੰਨੇ ਸੈਂਟਰ ਖੋਲ ਦਿੱਤੇ। ਔਰ ਫਿਰ ਅੰਕੜੇ ਗਣਾਏ ਕਿ ਅਸੀਂ ਦੇਸ਼ ਭਰ ਦੇ ਵਿੱਚ ਕਰੋੜ ਦੇ ਵੱਧ ਸੈਂਟਰ ਨੇ ਸਾਡੇ ਜੀ, ਚੋਂ 3000 ਪੰਜਾਬ 'ਚ ਚੱਲਦੇ ਨੇ। ਤੇ ਕਹਿੰਦੇ ਉਹ 3000 ਦੇ ਵਿੱਚ ਕਿੰਨੇ ਹੀ ਲੱਖਾਂ ਮਰੀਜ਼ਾਂ ਦੀ, 64 ਲੱਖ ਮਰੀਜ਼ਾਂ ਦੀ ਪੰਜਾਬ ਦੇ ਵਿੱਚ ਵੀ ਕਹਿੰਦੇ ਸਕਰੀਨਿੰਗ ਹੋਈ ਹੈ ਕੈਂਸਰ ਵਾਲੀ। ਸੋ ਇਹ ਹਵਾਲਾ ਵੀ ਦਿੱਤਾ। ਫਿਰ ਇਹਦਾ ਮਤਲਬ ਜੇਕਰ ਤੁਸੀਂ ਸਥਿਤੀ ਤੋਂ ਜਾਣੂ ਹੋ, ਫਿਰ ਤੁਸੀਂ ਇਹਨੂੰ ਤੋਹਫਾ ਕਿਹੜੇ ਮੂੰਹ ਨਾਲ ਕਹਿ ਰਹੇ? ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਧੰਨਵਾਦ ਪ੍ਰਧਾਨ ਮੰਤਰੀ ਜੀ ਸਾਨੂੰ ਤੋਹਫਾ ਦੇ ਚੱਲੇ। ਪ੍ਰਧਾਨ ਮੰਤਰੀ ਜੀ ਕਹਿੰਦੇ ਵੱਡਾ ਤੋਹਫਾ ਪੰਜਾਬ, ਹਰਿਆਣਾ, ਹਿਮਾਚਲ ਵਾਲਿਆਂ ਲਈ। ਪਰ ਮੇਰਾ ਸਵਾਲ ਹੈ ਪ੍ਰਵੀਨ ਜੀ ਕਿ ਇਹ ਤੋਹਫਾ ਹੈ ਜਾਂ ਇਹ ਤਰਾਸਦੀ ਦਾ ਸੱਚ ਹੈ? ਭਾਰਤ ਦੀ ਸੰਸਦ ਦੇ ਅੰਦਰ ਇੱਕ ਲੀਡਰ, ਇਹਨਾਂ ਦਾ ਹੀ ਮੰਤਰੀ ਜਿਹੜਾ, ਉਹ ਅੰਕੜੇ ਦੱਸਦਾ ਕਿ ਅਸੀਂ ਜੀ ਅੱਧੀ ਤੋਂ ਵੱਧ ਆਬਾਦੀ ਨੂੰ ਪ੍ਰਧਾਨ ਮੰਤਰੀ ਜੀ ਕਿਰਪਾ ਨਾਲ ਆਟਾ ਦਾਲ ਦਿੰਨੇ ਆ, ਢਿੱਡ ਭਰ ਲਈ ਅਨਾਜ ਅਸੀਂ ਦਿੰਨੇ। ਇਹ ਸਰਕਾਰ ਦੀ ਪ੍ਰਾਪਤੀ ਹੈ ਜਾਂ ਦੇਸ਼ ਦੀ ਤਰਾਸਦੀ ਹੈ ਕਿ ਤੁਸੀਂ ਇਹਦਾ ਮਤਲਬ ਦੇਸ਼ ਦੀ ਅੱਧੀ ਤੋਂ ਵੱਧ ਆਬਾਦੀ ਨੂੰ ਰੁਜ਼ਗਾਰ ਨਹੀਂ ਦੇ ਸਕੇ, ਉਹਨੂੰ ਆਰਥਿਕ ਤੌਰ ਤੇ ਸੁਹਿਰਦ ਮਜ਼ਬੂਤ ਨਹੀਂ ਕਰ ਸਕੇ, ਤੇ ਇਸ ਲਈ ਉਹ ਤੁਹਾਡੇ ਤੇ ਨਿਰਭਰ ਹੈ। ਇਸੇ ਤਰ੍ਹਾਂ ਜੇਕਰ ਸਿਹਤ ਦੇ ਹਵਾਲੇ ਨਾਲ ਸਮਝਣੀ ਹੋਵੇ ਗੱਲ, ਇੱਕ ਗੋਲੀ ਲੱਗਦੀ ਹੈ ਬੀਪੀ ਵਾਲੀ। ਹਾਂਜੀ ਜੀ, ਜੇ ਤੁਹਾਨੂੰ ਬੀਪੀ ਦੀ ਦਿੱਕਤ ਹੋ ਗਈ ਤਾਂ ਆਹ ਗੋਲੀ ਜੀ ਉਮਰ ਭਰ ਖਾਣੀ ਹੈ। ਇਸੇ ਤਰ੍ਹਾਂ ਜੇ ਤੁਹਾਨੂੰ ਸ਼ੂਗਰ ਹੋ ਗਿਆ ਤਾਂ ਜੀ ਆਹ ਗੋਲੀ ਹੈ, ਜਦੋਂ ਤੱਕ ਤੁਸੀਂ ਜਿਉਂਦੇ ਹੋ ਆਹ ਗੋਲੀ ਨਹੀਂ ਛੱਡਣੀ। ਪ੍ਰਵੀਨ ਜੀ, ਜੇ ਉਮਰ ਭਰ ਗੋਲੀ ਖਾਣੀ ਹੈ ਤਾਂ ਫਿਰ ਇਲਾਜ ਕਾਹਦਾ ਹੋਇਆ ਜੀ? ਜਦੋਂ ਇਸੇ ਤਰ੍ਹਾਂ ਤੁਸੀਂ ਕੈਂਸਰ ਰੋਕੋ ਹਸਪਤਾਲ ਖੋਲ ਕੇ ਕਹੋ ਕਿ ਅਸੀਂ ਸੁਗਾਤ ਦੇ ਦਿੱਤੀ, ਇਹਦਾ ਮਤਲਬ ਤੁਹਾਨੂੰ ਪਤਾ ਹੈ ਕਿ ਇਹਦੇ ਮਰੀਜ਼ ਆਉਣੇ ਆ ਔਰ ਪ੍ਰਾਈਵੇਟ ਦੁਕਾਨਾਂ ਖੋਲ ਦਿਓ, ਪੈਸੇ ਲੁੱਟ ਸਕਣ। ਤੁਸੀਂ ਕੈਂਸਰ ਨੂੰ ਰੋਕਣ ਲਈ ਕੀ ਕਰ ਰਹੇ ਹੋ? ਜੇਕਰ ਪੰਜਾਬ 'ਚ ਕੈਂਸਰ ਹੈ, ਜੇਕਰ ਪੰਜਾਬ 'ਚ ਕੈਂਸਰ ਵਰਗੀ ਬਿਮਾਰੀ ਘਰ ਕਰ ਗਈ, ਮੁੱਖ ਮੰਤਰੀ ਸਾਹਿਬ ਨੇ ਆਪਣੇ ਭਾਸ਼ਣ 'ਚ ਹਰੀ ਕ੍ਰਾਂਤੀ ਦਾ ਜ਼ਿਕਰ ਕੀਤਾ, ਉਹਨਾਂ ਨੇ ਪੈਸਟੀਸਾਈਡ ਦਾ ਜ਼ਿਕਰ ਕੀਤਾ, ਉਹਨਾਂ ਨੇ ਕਿਹਾ ਯੂਰੀਆ ਖਾਦ, ਇਹ ਜਿਹੜੀਆਂ ਦਵਾਈਆਂ ਛੜਕਾ ਵਾਲੀਆਂ ਆ ਗਈਆਂ, ਉਹਦੇ ਕਾਰਨ ਪੰਜਾਬ ਦੇ ਭੜੋਲੇ ਤਾਂ ਭਰੇ ਕੇਂਦਰ ਦੇ ਪੰਜਾਬ ਨੇ, ਪਰ ਪੰਜਾਬ ਦੇ ਆਪਣੇ ਘਰ 'ਚ ਜਿਹੜੀ ਕਹਿੰਦੇ ਖਾਸ ਕਰ ਮਾਲਵਾ ਬੈਲਟ ਦੀ ਉਹਨਾਂ ਨੇ ਜ਼ਿਕਰ ਕੀਤਾ। ਸੋ ਮੁੱਖ ਮੰਤਰੀ ਸਾਹਿਬ ਨੂੰ ਵੀ ਪਤਾ ਤੇ ਪ੍ਰਧਾਨ ਮੰਤਰੀ ਸਾਹਿਬ ਵੀ ਅੰਕੜੇ ਗਣਾਈ ਜਾਂਦੇ ਨੇ ਕਿ ਇਤਨੇ ਮਰੀਜ਼ ਆਤੇ ਹੈ, ਇਤਨਾ ਹੈ। ਤੇ ਉਹਦੇ ਬਾਵਜੂਦ ਜੇਕਰ ਤੁਸੀਂ ਇਸ ਰੋਕਣ ਤੇ ਨਹੀਂ ਆਏ, ਕੀ ਪੰਜਾਬ ਦੇ ਪਾਣੀਆਂ ਨੂੰ ਸਾਫ਼ ਕਰਨ ਲਈ, ਕੀ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਮਸਲੇ ਤੇ, ਕੀ ਜਿਹੜਾ ਗੰਦ ਪੈਂਦਾ ਸਾਡਾ ਇੰਡਸਟਰੀ ਦਾ ਫੈਕਟਰੀ, ਉਹਦੇ ਕਾਰਨ ਜਿਹੜਾ, ਸੋ ਕੈਂਸਰ ਨੂੰ ਰੋਕਣ ਲਈ ਕੋਈ ਹੱਲ ਨਹੀਂ। ਤੁਸੀਂ ਕਹਿ ਰਹੇ ਹੋ ਹਸਪਤਾਲ ਅਸੀਂ ਖੋਲ ਰਹੇ ਹਾਂ। ਸੋ ਇਸ ਤੋਂ ਸਾਫ਼ ਸਮਝ ਆਉਂਦਾ ਕਿ ਇਹ ਇੱਕ ਪ੍ਰਾਈਵੇਟ ਦੁਕਾਨ ਹੈ ਔਰ ਉਹ ਟਾਟਾ ਦਾ ਇੱਕ ਪ੍ਰਾਈਵੇਟ ਅਦਾਰੇ ਦਾ ਹਸਪਤਾਲ ਹੈ। ਇੱਕ ਹੋਰ ਪਹਿਲਾਂ ਉਦਘਾਟਨ ਕਰਕੇ ਆਏ ਹਰਿਆਣੇ 'ਚ, ਫਿਰ ਇੱਥੇ ਆ ਕੇ ਕੀਤਾ। ਸੋ ਕੱਲ 300 ਬੈੱਡਾਂ ਦੇ ਹਸਪਤਾਲ ਨੂੰ ਕਹਿੰਦੇ ਨਾਲ 100 ਬੈੱਡ ਇੱਥੇ ਜਿਹੜੇ ਸੰਗਰੂਰ ਵਾਲੇ ਉਹ ਵੀ ਨਾਲੇ ਅਸੀਂ ਜੋੜਤੇ। ਸੋ ਇਹ ਸਾਰਾ ਹਵਾਲਾ ਦੇ ਕੇ ਕੱਲ ਪ੍ਰਧਾਨ ਮੰਤਰੀ ਜੀ 23 ਮਿੰਟ ਭਾਸ਼ਣ ਦੇ ਕੇ, 42-43 ਮਿੰਟ ਦਾ ਭਾਸ਼ਣ ਸੀ, ਤੇ ਮੁੱਖ ਮੰਤਰੀ ਸਾਹਿਬ ਸਾਡੇ ਸੁਗਾਤਾਂ ਮੰਗ ਰਹੇ ਸੀ ਤੇ ਉਹ ਭਾਸ਼ਣ ਦੇ ਕੇ ਤੁਰਦੇ ਜੀ। ਅੱਛਾ, ਇੱਕ ਗੱਲ ਦੱਸਿਓ ਸ਼ਰਮਾ ਜੀ, ਕਹਿੰਦੇ ਮੋਦੀ ਨੇ ਬੜੀ ਰੀਝ ਨਾਲ ਉਡਾਇਆ ਮੁਹੱਲਾ ਕਲੀਨਿਕਾਂ ਦਾ ਮਜ਼ਾਕ। ਇਹ ਤਾਂ ਉਹ ਗੱਲ ਹੋ ਗਈ ਨਾ ਵੀ ਸਟੇਜ ਵੀ ਤੁਹਾਡੀ, ਸੂਬਾ ਵੀ ਤੁਹਾਡਾ ਤੇ ਤੰਜ਼ ਵੀ ਤੁਹਾਡੇ ਤੇ। ਨਾਲੇ ਮੋਦੀ ਦੇ ਡਰ ਦੀ ਬੜੀ ਚਰਚਾ ਰਹੀ ਕਿ ਮੋਦੀ ਸਾਹਿਬ ਨੂੰ ਡਰ ਪਤਾ ਨਹੀਂ ਕਿਉਂ ਲੱਗਦਾ ਇੰਨਾ, ਕਿਹੜੀਆਂ ਚੀਜ਼ਾਂ ਤੋਂ ਡਰ ਲੱਗਦਾ? ਦੇਖੋ, ਜਿੱਥੋਂ ਤੱਕ ਤਾਂ ਹੈ ਮੌਜੂ ਬਣਾਉਣ ਦਾ ਮੁਹੱਲਾ ਕਲੀਨਿਕਾਂ ਦਾ ਜੀ, ਜਦੋਂ ਮੁੱਖ ਮੰਤਰੀ ਭਗਵੰਤ ਮਾਨ ਜੀ ਬੋਲ ਰਹੇ ਸੀ ਤਦ ਉਹਨਾਂ ਨੇ ਕੇਂਦਰ ਦਾ, ਮੋਦੀ ਸਰਕਾਰ ਦਾ, ਨਰਿੰਦਰ ਮੋਦੀ ਦਾ ਚੰਗਾ ਮਤਲਬ ਕਿ ਮੁੱਢ ਬੰਨਿਆ ਕਿ ਹਾਂ ਭਾਈ ਤੁਸੀਂ ਬਹੁਤ ਵਧੀਆ ਹੋ ਪੰਜਾਬ ਲਈ। ਫਿਰ ਉਹਨਾਂ ਨੇ ਪੰਜਾਬ ਦੇ ਹਵਾਲੇ ਨਾਲ ਕਿ ਪੰਜਾਬ ਉਹ ਧਰਤੀ ਹੈ ਜਿੱਥੇ ਦਾਰਾ ਸਿੰਘ ਵਰਗੇ, ਜਿੱਥੇ ਮਿਲਖਾ ਸਿੰਘ ਵਰਗੇ, ਉਹਨਾਂ ਨੇ ਚੰਗਾ ਪੰਜਾਬ ਦੇ ਹਵਾਲੇ ਨਾਲ ਉਹਨੇ, ਫਿਰ ਉਹਨਾਂ ਨੇ ਇਹ ਵੀ ਰੱਖਿਆ ਕਿ ਅਸੀਂ ਸਰਹੱਦੀ ਸੂਬਾ ਹੈ। ਫਿਰ ਉਹਨਾਂ ਨੇ ਹਰੀ ਕ੍ਰਾਂਤੀ ਦੇ ਹਵਾਲੇ ਨਾਲ ਕੈਂਸਰ ਵਾਲੀ ਮਾਰ ਦਾ ਵੀ ਗੱਲ ਕੀਤਾ, ਉਹਨਾਂ ਨੇ ਗੈਂਗਸਟਰ ਬਾਰ ਦੀ ਵੀ ਗੱਲ ਕੀਤੀ। ਸੋ ਮੁੱਖ ਮੰਤਰੀ ਉਹਨਾਂ ਜਦੋਂ ਇਹ ਗੱਲਾਂ ਕਰ ਰਹੇ ਸੀ ਉਹਦੇ ਵਿੱਚ ਉਹਨਾਂ ਨੇ ਆਪਣੇ ਮੁਹੱਲਾ ਕਲੀਨਿਕ ਦੀ ਵੀ ਗੱਲ ਕਰਤੀ ਜੀ, ਕਿ ਅਸੀਂ ਦੇਖੋ ਜੀ ਸਾਡੀ ਸਰਕਾਰ ਕੋਸ਼ਿਸ਼ ਕਰ ਰਹੀ ਹੈ, ਸਾਡਾ ਤਾਂ ਏਜੰਡਾ ਹੀ ਸਿਹਤ ਤੇ ਸਿੱਖਿਆ ਹੈ, ਇਸ ਲਈ ਅਸੀਂ ਵੀ ਇੱਕ ਮੁਹੱਲਾ ਕਲੀਨਿਕ ਦੀ ਕਵਾਇਦ ਸ਼ੁਰੂ ਕੀਤੀ। ਤੇ ਜਦੋਂ ਪ੍ਰਧਾਨ ਮੰਤਰੀ ਜੀ ਬੋਲੇ ਬੜੀ ਗੰਭੀਰਤਾ ਨਾਲ ਜੀ, ਬੜੇ ਮਤਲਬ ਕਿ ਰੀਝ ਲਾ ਕੇ ਜਿਵੇਂ ਹੁੰਦਾ ਨਾ ਉਵੇਂ ਤਾਰੀਫ ਦੇ ਵਿੱਚ ਮਤਲਬ ਕਿ ਸਿੱਧਾ ਮੌਜੂ ਉਡਾਇਆ, ਮਜ਼ਾਕ ਉਡਾਇਆ। ਕਹਿੰਦੇ 4 ਦੀਵਾरें खड़ी करने से सेहत केंद्र नहीं बनते। अच्छा, वाह। ਤੇ 4 ਦੀਵਾਰਾਂ ਦਾ ਮਤਲਬ ਉਹ ਸਿੱਧਾ ਨਿਸ਼ਾਨਾ ਸੀ। ਔਰ ਜੇਕਰ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਦੀ ਉਹ ਵੀਡੀਓ ਦੇਖੋ ਜਦੋਂ ਭਾਸ਼ਣ ਦੇ ਰਹੇ ਸੀ, ਲਾਈਵ ਚੱਲ ਰਿਹਾ ਸੀ, ਮੈਂ ਇੱਕ ਚੈਨਲ ਤੇ ਦੇਖ ਰਿਹਾ ਸੀਗਾ। ਸੋ ਉਸ ਸਮੇਂ ਜਿੱਦਾਂ ਹੀ ਪ੍ਰਧਾਨ ਮੰਤਰੀ ਜੀ ਨੇ ਇਹ ਗੱਲ ਕਹੀ ਤਦ ਇਹ ਕੈਮਰਾ ਜਨਤਾ 'ਚ ਗਿਆ
ਤੇ ਜਨਤਾ 'ਚ ਮੈਂ ਨਹੀਂ ਜਾਣਦਾ ਇੱਕ ਵਿਅਕਤੀ ਦੇ ਉੱਤੇ ਫੋਕਸ ਕੀਤਾ ਤੇ ਉਹਨੇ ਜਿਹਦੇ ਅੱਖਾਂ ਦੇ ਛਾਨਾ ਦੂਜੇ ਨੂੰ ਕਹਿ ਕੇ ਦੇਖਿਆ ਲਾਤਾ ਨਿਸ਼ਾਨਾ। ਸੋ ਇਹ ਮਤਲਬ ਕਿ ਉੱਥੇ ਬੈਠੇ ਲੋਕ ਜਦੇ ਸਮਝ ਗਏ ਗੱਲ ਕਿ ਜੀ ਇਹ ਕਿਹਨੂੰ ਤੰਜ ਕੱਸਿਆ। ਪਰ ਆਪਣੀ ਹੀ ਗੱਲ ਦੇ ਵਿੱਚ ਮੋਦੀ ਜੀ ਦਾ ਦੋਹਰੇ ਭਾਵ ਸੀਗੇ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ 4 ਕੰਧਾਂ ਖੜੀਆਂ ਕਰਨ ਨਾਲ ਸਿਹਤ ਕੇਂਦਰ ਨਹੀਂ ਬਣਦੇ, ਉਹਦੇ ਲਈ ਹਸਪਤਾਲਾਂ ਦੀ ਲੋੜ ਹੈ, ਉਹਦੇ ਲਈ ਡਾਕਟਰਾਂ ਦੀ ਲੋੜ ਹੈ, ਉਹਦੇ ਲਈ ਸਾਧਨਾਂ ਦੀ ਲੋੜ ਹੈ, ਤੇ ਦੂਸਰੇ ਪਾਸੇ ਕਹਿੰਦੇ ਅਸੀਂ 3000 ਸੈਂਟਰ ਪੰਜਾਬ 'ਚ ਛੋਟੇ ਛੋਟੇ ਖੋਲੇ ਹੋਏ ਨੇ, ਅਸੀਂ ਹਰ ਪਿੰਡ 'ਚ ਛੋਟਾ ਛੋਟਾ ਹਸਪਤਾਲ ਖੋਲਾਂਗੇ, ਛੋਟਾ ਸਿਹਤ ਕੇਂਦਰ ਖੋਲਾਂਗੇ। ਫਿਰ ਉਹ ਕੀ ਹੋਣਗੇ ਜਨਾਬ? ਉੱਥੇ 6 ਦੀਵਾਰਾਂ ਹੋ ਜਾਣਗੀਆਂ, ਉੱਥੇ 8 ਕੰਧਾਂ ਹੋ ਜਾਣਗੀਆਂ। ਸੋ ਇੱਕ ਦੂਸਰੇ ਨੂੰ ਭੰਡਣ ਦੀ ਕਵਾਇਦ ਕੱਲ ਵੀ ਨਹੀਂ ਰਹੀ। ਮੈਂ ਤਾਂ ਹੀ ਕਿਹਾ ਕਿ ਕਹਿਣ ਨੂੰ ਇਹ ਸਰਕਾਰੀ ਪ੍ਰੋਗਰਾਮ ਸੀ, ਅਸਲ 'ਚ ਮੋਦੀ ਜੀ ਆਪਣਾ ਗੁਣਗਾਨ ਕਰਨ ਆਏ ਸੀ। ਪ੍ਰਵੀਨ ਜੀ ਬਕਾਇਦਾ ਤੌਰ ਦੇ ਉੱਤੇ 26 ਬੱਸਾਂ ਲਾਈਆਂ ਗਈਆਂ ਸਿਰਫ ਤੇ ਸਿਰਫ ਮੋਹਾਲੀ ਜ਼ਿਲ੍ਹੇ 'ਚ ਲੋਕਾਂ ਨੂੰ ਢੋਣ ਲਈ। 76 ਦੇ ਕਰੀਬ ਬੱਸਾਂ ਲਾਈਆਂ ਗਈਆਂ ਪੰਜਾਬ ਭਰ ਚੋਂ ਲਿਆਉਣ ਦੇ ਲਈ। ਮਤਲਬ 100 ਤੋਂ ਵੱਧ ਬੱਸਾਂ ਦਾ ਪ੍ਰਬੰਧ ਸੀ ਕਿ 5000 ਬੰਦਾ ਭਰਨਾ ਹੀ ਭਰਨਾ, 5000 ਦਾ ਪੰਡਾਲ ਸੀ। ਪਰ ਪੰਡਾਲ ਭਰਨ ਦੇ ਵਿੱਚ ਆਮ ਆਦਮੀ ਪਾਰਟੀ ਦਾ ਵੀ ਯੋਗਦਾਨ ਸੀ, 92 MLA ਅਗਲਿਆਂ ਦੇ, ਬਿਲਕੁਲ ਮੰਤਰੀ ਵੀ ਚੰਗੇ, ਫਿਰ ਮੰਤਰੀਆਂ ਨਾਲ 1-2 ਫੀਲੇ ਵੀ, ਸਿਕਿਉਰਿਟੀ ਵਾਲੇ ਵੀ, ਉਹਨਾਂ ਦੇ PA ਵੀ, ਉਹ ਵੀ ਆਏ। ਫਿਰ ਕੁਝ ਸਮਰਥਕ ਵੀ ਆਏ ਕਿ ਸਾਡੇ ਬਾਈ ਨੇ ਵੀ ਜਾਣਾ, ਭਗਵੰਤ ਮਾਨ ਨੇ, ਉਹਦੇ ਸਮਰਥਕ ਵੀ ਆਏ। ਫਿਰ PR ਵਾਲਾ ਸਾਰਾ ਵਿਭਾਗ, ਅਮਲਾ ਫਾਲਾ ਵੱਖ-ਵੱਖ ਵਿਭਾਗ, ਫਿਰ ਕੇਂਦਰ ਦੇ ਏਜੰਸੀਆਂ ਵਾਲੇ ਬੰਦੇ, ਉਹ ਸਾਰਾ ਕੁਝ। ਜਨਤਾ ਅੱਧੀ ਤਾਂ ਸਰਕਾਰੀ ਸੀ, ਚਾਹੇ ਉਹ ਕੇਂਦਰ ਦੀ ਚਾਹੇ ਪੰਜਾਬ ਦੀ। ਹਾਂ, ਜਿਹੜੇ ਲੋਕ ਭਗਤ ਵਜੋਂ ਆਏ ਉਹਨਾਂ ਨੇ ਤਾਂ ਆਉਣਾ ਹੀ ਸੀ, ਪਰ ਜਿਹੜੇ ਢੋਏ ਗਏ, ਹੁਣ ਜਿਹੜੇ ਢੋਏ ਗਏ ਪ੍ਰਵੀਨ ਜੀ, ਉਹਨਾਂ ਦੇ ਵਿੱਚ ਬੀਬੀਆਂ ਵੀ ਸੀ, ਉਹਨਾਂ 'ਚ ਬਜ਼ੁਰਗ ਵੀ ਸੀ, ਤੇ ਬੀਬੀਆਂ ਵਿਚਾਰੀਆਂ ਪਰਸ ਝੋਲੇ ਨਾਲ ਲੈ ਕੇ ਆਈਆਂ ਸੀ। ਉੱਥੇ ਖਲਾਰਾ ਪੈ ਗਿਆ, ਉੱਥੇ ਕਹਿੰਦੇ ਝੋਲਾ ਬਾਹਰ ਰੱਖ ਜਾਓ, ਕਾਲਾ ਝੋਲਾ ਤੇਰਾ ਤਾਂ, ਝੋਲੇ 'ਚ ਸਮਾਨ ਇਹੋ ਜਿਹਾ ਬਾਹਰ ਰੱਖ ਜਾਓ। ਉੱਥੇ ਢੇਰ ਲੱਗ ਗਿਆ ਪਰਸਾਂ ਝੋਲਿਆਂ ਦਾ, ਤੇ ਇਹਦੇ ਪਿੱਛੇ ਬੀਬੀਆਂ ਨਾਰਾਜ਼ ਤੇ ਨਾਰਾਜ਼ ਹੋਏ ਕਿ ਆਹ ਕੀ ਡਰਾਮਾ, ਬਾਅਦ ਚੋਂ ਕਿਸੇ ਨੂੰ ਲੱਭਣਾ ਵੀ ਨਹੀਂ ਬਾਹਰ ਆ ਕੇ। ਤਾਂ ਪ੍ਰਵੀਨ ਜੀ 34 ਚੀਜ਼ਾਂ ਦੀ ਲਿਸਟ ਦਿੱਤੀ ਗਈ ਏਜੰਸੀਆਂ ਨੂੰ ਕਿ ਆ ਇਹਨਾਂ ਚੀਜ਼ਾਂ ਚੋਂ ਅੰਦਰ ਨਹੀਂ। ਬਿਲਕੁਲ ਕੁਝ ਚੀਜ਼ਾਂ ਠੀਕ ਸੀ ਜਿਹੜੀਆਂ ਨਹੀਂ ਜਾਣੀ ਚਾਹੀਦੀਆਂ, ਜਿਵੇਂ ਧਮਾਕਾ ਖੇਜ ਸਮੱਗਰੀ ਹੈ, ਕੋਈ ਅੱਗ ਲਾਊ ਜੰਤਰ ਹੈ, ਕੋਈ ਚਾਹੇ ਉਹ ਸਿੰਖਾਂ ਦੀ ਡੱਬੀ ਉਹ ਹੈ, ਚਾਹੇ ਉਹ ਲਾਈਟਰ ਹੈ, ਚਾਹੇ ਉਹ ਥੋੜਾ ਵਰਗੀ ਚੀਜ਼ ਹੈ, ਚਾਹੇ ਕੋਈ ਉਹ ਚਾਕੂ ਵਰਗੀ ਚੀਜ਼ ਹੈ, ਕੋਈ ਛੁਰੀ ਵਰਗੀ ਚੀਜ਼ ਹੈ, ਉਹ ਸਮਝ ਆਉਂਦੀ ਹੈ। ਪਰ ਉਹਦੇ ਵਿੱਚ ਪ੍ਰਵੀਨ ਜੀ ਕੀ ਸੀਗਾ ਕਿ ਪੱਗ ਪਿੰਨ ਵੀ ਨਹੀਂ ਲਿਜਾ ਸਕਦੇ। ਉਹ ਵੀ ਚੈੱਕ ਕੀਤਾ ਗਿਆ ਕਿ ਤੁਹਾਡੀਆਂ ਪੱਗਾਂ ਨੂੰ ਪਿੰਨ ਤਾਂ ਨਹੀਂ ਲੱਗੇ ਹੋਏ ਬਾਈ, ਇਹ ਨਹੀਂ ਅੰਦਰ ਲੈ ਕੇ ਜਾਇਓ। ਤੁਹਾਡੀ ਜੇਬ 'ਚ ਕਾਲਾ ਰੁਮਾਲ, ਤੁਹਾਡੀ ਕਾਲੀ 50, ਕਾਲਾ ਝੱਗਾ, ਕਾਲਾ ਪਜਾਮਾ, ਕਾਲੀ ਪੈਂਟ, ਬੜਾ ਕੁਛ। ਮਤਲਬ ਕਾਲੀ ਚੀਜ਼ ਤੋਂ ਇੰਨਾ ਡਰ ਲੱਗੇ, ਕਾਲੀ ਸਿਹਾਈ ਨਾ ਹੋਵੇ ਕਿਸੇ ਕੋਲ, ਕਾਲਾ ਪੇਂਟ ਨਾ ਹੋਵੇ ਕਿਸੇ ਕੋਲ, ਕਾਲਾ ਕਾਗਜ਼ ਨਾ ਹੋਵੇ ਕਿਸੇ ਕੋਲ, ਮਤਲਬ ਇੰਨਾ ਡਰ। ਇਹਨਾਂ ਸਾਰਿਆਂ ਦੇ ਵਿੱਚ ਬਕਾਇਦਾ ਤੌਰ ਤੇ ਇੱਕ ਚੀਜ਼ ਨੇ ਮੈਨੂੰ ਬਹੁਤ ਹੈਰਾਨ ਕੀਤਾ, ਤੇ ਮੈਂ ਜਾਣਨਾ ਵੀ ਚਾਹੂੰਗਾ, ਜੇਕਰ ਕਿਸੇ ਮਾਹਰ ਨੂੰ ਪਤਾ ਹੋਵੇ, ਖਾਸ ਕਰ ਜਿਹੜਾ ਸੁਰੱਖਿਆ ਨਾਲ ਸੰਬੰਧ ਰੱਖਦਾ ਹੋਵੇ, ਦੱਸ ਦੇਵੇ ਕਿ ਇਹ 'ਚ ਬਕਾਇਦਾ ਇੱਕ ਚੀਜ਼ ਲਿਖੀ ਪ੍ਰਵੀਨ ਜੀ ਕਿ ਕੱਪੜੇ ਧੋਣ ਵਾਲਾ ਸਾਬਣ ਵੀ ਲਿਜਾਣ ਦੀ ਬਣਾਈ ਹੈ। ਮਤਲਬ ਨਹਾਉਣ ਵਾਲਾ ਸਾਬਣ ਜਾ ਸਕਦਾ, ਇਹਦਾ ਮਤਲਬ ਕੱਪੜੇ ਧੋਣ ਵਾਲਾ ਕਿਉਂ ਲਿਖਿਆ? ਉਹਦਾ ਕੀ ਫਾਰਮੂਲਾ ਮੈਨੂੰ ਨਹੀਂ ਸਮਝਿਆ। ਪਰ ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਚੀਜ਼ ਨੇ ਪੀੜ ਦਿੱਤੀ ਉਹ ਸੀਗੀ ਕਿ ਪੀਣ ਵਾਲਾ ਪਾਣੀ, ਉਹਦੀ ਬੋਤਲ, ਤੇ ਕੋਈ ਜੂਸ ਜੂਸ ਦੀ ਬੋਤਲ, ਉਹ ਨਹੀਂ ਲਿਜਾ ਸਕਦੇ। ਹੁਣ ਮਤਲਬ ਗਰਮੀ ਦਾ ਮਹੀਨਾ, ਤੁਹਾਡੇ ਮੂਹਰੇ ਕਿਹੜੇ ਮੁਲਕਾਂ ਚੋਂ ਆਉਂਦਾ ਪਾਣੀ, ਉਹ ਤੁਸੀਂ ਸ਼ੀਸ਼ੀਆਂ ਰੱਖਦੇ ਹੋ। ਅਮਿਤ ਸ਼ਾਹ ਦੀ ਸਭ ਨੂੰ ਪਤਾ ਕਿ ਕਿੱਥੋਂ ਪਾਣੀ ਮੰਗਾ ਕੇ ਪੀਂਦੇ ਨੇ। ਇਸ ਲਈ ਤੇ ਜਦੋਂ ਲੋਕ ਆਉਣ ਤੇ ਲੋਕ ਆਪਣੇ ਪੀਣ ਵਾਲੇ ਪਾਣੀ ਦੀ ਬੋਤਲ ਵੀ ਨਾਲ ਨਹੀਂ ਲਿਜਾ ਸਕਦੇ, ਕਾਰਨ ਕਿ ਮੋਦੀ ਜੀ ਨੂੰ ਖਤਰਾ। ਪਹਿਲੀ ਗੱਲ ਤਾਂ ਜੇ ਕਾਲੇ ਰੰਗ ਤੋਂ ਖਤਰਾ, ਤਾਂ ਸ਼ਾਇਦ ਸੁਰੱਖਿਆ ਦੀ ਨਜ਼ਰ ਨਹੀਂ ਪਈ। ਜਿਹੜੇ ਮੈਕ ਤੋਂ ਬੋਲੇ ਮੋਦੀ ਜੀ, ਉਹਦਾ ਰੰਗ ਕਾਲਾ ਸੀ। ਦੂਜੀ ਗੱਲ, ਜਿੱਥੋਂ ਤੱਕ ਪੀਣ ਵਾਲੇ ਪਾਣੀ ਦਾ ਸਵਾਲ ਹੈ ਪ੍ਰਵੀਨ ਜੀ, ਜਿੰਨਾ ਕੁ ਮੈਂ ਜਾਣਦਾ ਇਹ VIP ਸੁਰੱਖਿਆ ਵਾਲੇ ਪ੍ਰਬੰਧਾਂ ਨੂੰ, ਕਿ ਜਦੋਂ ਸਟੇਜ ਲੱਗਦੀ ਆ, ਸਟੇਜ ਲੱਗਣ ਤੋਂ ਬਾਅਦ ਸੁਰੱਖਿਆ ਵਾਲੀਆਂ ਏਜੰਸੀਆਂ, ਚਾਹੇ ਉਹ ਸੂਬਿਆਂ ਦੀਆਂ ਨੇ ਚਾਹੇ ਕੇਂਦਰ ਦੀਆਂ ਨੇ, ਉਹਨਾਂ 'ਚ ਜਿਹੜਾ ਸਭ ਤੋਂ ਤਕੜਾ ਬੰਦਾ ਹੁੰਦਾ, ਉੱਥੋਂ ਭਰੀ ਹੋਈ ਪਾਣੀ ਦੀ ਬੋਤਲ, ਤੇ ਇੱਕ ਉਹ ਚੀਜ਼ ਜਿਹੜੀ ਆਪਾਂ ਪੈਰ 'ਚ ਪਾਉਂਦੇ। ਹੁਣ ਮੈਂ ਨਹੀਂ ਨਾ ਲੈਂਦਾ ਭਾਈ, ਫਿਰ ਕਹਿ ਦੇਣ ਕਿ ਹਾਂ ਆਪੱਤੀਜਨਕ ਸ਼ਬਦ ਬੋਲਤਾ, ਪਤਾ ਨਹੀਂ। ਸੋ ਉਹ ਮਾਰ ਕੇ ਦੇਖਦੇ ਆ ਕਿ ਜਿੱਥੋਂ ਤੱਕ ਉਹ ਸਟੇਜ ਤੇ ਜਾਈ ਜਾਊਗੀ ਉਹਨਾਂ ਪਿੱਛੇ ਨੂੰ ਆਈ ਜਾਣਗੇ। ਜਿੱਥੋਂ ਪਤਾ ਲੱਗ ਗਿਆ ਕਿ ਚੀਜ਼ ਸਟੇਜ ਤੇ ਨਹੀਂ ਜਾਂਦੀ, ਫਿਰ ਉੱਥੇ ਬੈਰੀਅਰ ਲੱਗਦਾ ਜੀ। ਸੋ ਜਦੋਂ ਤੁਸੀਂ ਆਹ ਸੁਰੱਖਿਆ ਦਾ ਪੈਮਾਨਾ ਵੀ ਤੈਅ ਕਰ ਲਿਆ, ਤਾਂ ਪੀਣ ਵਾਲਾ ਪਾਣੀ ਤਾਂ ਲਿਜਾਣ ਦਿਓ। ਸੋ ਇਸ ਲਈ ਆਹ ਚੀਜ਼ਾਂ ਤੋਂ ਡਰ ਵੀ ਲੱਗਿਆ, ਔਰ ਕਿਤੇ ਨਾ ਕਿਤੇ ਸਿੱਧਾ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਤੇ ਸਿੱਧਾ ਇੱਕ ਤਰ੍ਹਾਂ ਨਾਲ ਤੰਜ ਵੀ ਕੱਸ ਗਏ। ਪਰ ਭਗਵੰਤ ਮਾਨ ਜੀ ਨੇ ਚਾਹੇ ਪੰਜਾਬ ਦੀ ਮੇਜ਼ਬਾਨੀ ਦੇ ਹਵਾਲੇ ਨਾਲ, ਚਾਹੇ ਬਤੌਰ ਮੁੱਖ ਮੰਤਰੀ ਦੇ ਆਪਣੇ ਰੁਤਬੇ ਦੇ ਹਵਾਲੇ ਨਾਲ,
ਚਾਹੇ ਪੰਜਾਬ ਆਏ ਮਹਿਮਾਨ ਦੇ ਹਵਾਲੇ ਨਾਲ, ਚਾਹੇ ਈਡੀ ਦੇ ਡਰ ਨਾਲ, ਚਾਹੇ ਸੀਬੀਆਈ ਦੀ ਰੇਡ ਦੇ ਡਰ ਨਾਲ, ਚਾਹੇ ਨਤੀਸ਼ ਵਾਲੇ ਮਾਮਲੇ ਕਰਕੇ ਬਹੁਤ ਨਰਮ ਰੁਖ ਰੱਖਿਆ, ਬਹੁਤ ਆਓ ਭਗਤ ਕੀਤੀ, ਬਹੁਤ ਨਿਮਰਤਾ ਦਿਖਾਈ, ਮਾਫੀ ਵੀ ਮੰਗੀ, ਸਵਾਗਤ ਵੀ ਕੀਤਾ, ਪੰਜਾਬ ਲਈ ਤੋਹਫਿਆਂ ਦੀ ਵੀ ਉਮੀਦ ਕੀਤੀ ਪਰ ਮਤਲਬ ਕਿ ਉਹ ਭਾਸ਼ਣ ਦੇ ਗਏ ਤੇ ਇਹਨਾਂ ਦੇ ਹੀ ਮਹੱਲਾ ਕਲੀਨਿਕਾਂ ਦਾ ਮਜ਼ਾਕ ਉਡਾ ਗਏ। ਜੀ। ਅੱਛਾ, ਸਵਾਲ ਤਾਂ ਫਿਰ ਇਹ ਵੀ ਉੱਠੂਗਾ ਨਾ ਸ਼ਰਮਾ ਜੀ ਕਿ ਪੰਜਾਬ ਦੇ ਫਿਰ ਮਸਲੇ ਕਿਉਂ ਨਾ ਚੁੱਕ ਸਕੇ ਮੁੱਖ ਮੰਤਰੀ ਮਾਨ? ਉਹਨਾਂ ਨੇ ਆਓ ਭਗਤੀ ਵੀ ਕੀਤੀ, ਰੁਖ ਵੀ ਨਰਮ ਰੱਖਿਆ ਜਿਵੇਂ ਤੁਸੀਂ ਦੱਸਿਆ। ਫਿਰ ਪੰਜਾਬ ਦੇ ਮਸਲੇ ਕਿਉਂ ਨਾ ਚੁੱਕ ਸਕੇ? ਔਰ ਕਈ ਲੋਕ ਇਸ ਗੱਲ ਦੀ ਵੀ ਚਰਚਾ ਕਰ ਰਹੇ ਆ ਸ਼ਰਮਾ ਜੀ ਕਿ ਜਿਹੜਾ ਉਹਨਾਂ ਨੇ ਪਿਛਲੀ ਵਾਰੀ ਆਏ ਸੀ, ਉਸ ਗੱਲ ਤੇ ਜੋ ਉਹਨਾਂ ਦੀ ਟਿੱਪਣੀ ਸੀ ਮਾਨ ਸਾਹਿਬ ਦੀ, ਉਹਨੂੰ ਕਈ ਲੋਕ ਸਿਆਸਤ ਨਾਲ ਜੋੜ ਕੇ ਵੀ ਦੇਖ ਰਹੇ ਨੇ। ਹਾਂ ਬਿਲਕੁਲ, ਉਹ ਸਿਆਸਤ ਤੌਰ ਤੇ ਵੀ ਜੋੜਿਆ ਜਾ ਸਕਦਾ ਕਿਉਂਕਿ ਇਹਨੂੰ ਕਾਂਗਰਸ ਸਰਕਾਰ ਦੀ ਨਾਕਾਮੀ ਦਿਖਾਉਣ ਦਾ ਮਤਲਬ ਕਿ ਇੱਕ ਤਰੀਕਾ ਵੀ ਸੀਗਾ ਕਿ ਦੇਖੋ ਜੀ ਉਹਨਾਂ ਦੇ ਟਾਈਮ 'ਚ ਹੋਇਆ, ਸਾਡੇ ਟਾਈਮ 'ਚ ਦੇਖੋ ਅਸੀਂ ਤੁਹਾਨੂੰ ਸ਼ਾਲ ਪਾ ਕੇ ਸਨਮਾਨ ਚਿੰਨ੍ਹ ਦੇ ਕੇ ਵਿਦਾ ਕਰ ਰਹੇ ਹਾਂ। ਸੋ ਇਸ ਲਈ ਉਹ ਵੀ ਇੱਕ ਸੀਗਾ। ਹਾਂ, ਜਿੱਥੋਂ ਤੱਕ ਭਗਵੰਤ ਮਾਨ ਹੋਰਾਂ ਦਾ ਇਹ ਸਵਾਲ ਹੈ ਕਿ ਉਹਨਾਂ ਨੇ ਪੰਜਾਬ ਦੇ ਮੁੱਦੇ ਦੇਖੋ, ਉਹਨਾਂ ਨੇ ਹਰੀ ਕ੍ਰਾਂਤੀ ਦਾ ਜ਼ਿਕਰ ਕਰਕੇ, ਪੰਜਾਬ ਦੀ ਕੈਂਸਰ ਵਰਗੇ ਰੋਗ ਦਾ ਜ਼ਿਕਰ ਕਰਕੇ, ਪੰਜਾਬ ਦੀ ਸਿਹਤ ਦਾ ਜ਼ਿਕਰ ਜ਼ਰੂਰ ਕੀਤਾ, ਪਰ ਉਹ ਜ਼ਿਕਰ ਉਸ ਘਟਨਾ ਨਾਲ ਜੁੜਦਾ ਸੀ ਜਿਹਦਾ ਅੱਜ ਉਦਘਾਟਨ ਸੀ। ਫਿਰ ਉਹਨਾਂ ਨੇ ਸਰਹੱਦੀ ਸੂਬੇ ਦਾ ਜ਼ਿਕਰ ਕਰਕੇ ਉਧਰੋਂ ਆਉਂਦੇ ਡਰੇਨ ਰਾਹੀਂ ਹਥਿਆਰਾਂ ਦਾ, ਨਸ਼ੀਲੀਆਂ ਚੀਜ਼ਾਂ ਦਾ ਉਹਦਾ ਜ਼ਿਕਰ ਵੀ ਕੀਤਾ। ਮੈਂ ਤਾਂ ਹੀ ਕਿਹਾ ਕਿ ਇਹ ਥੋੜਾ ਜਿਹਾ ਉਹੀ ਜੀ ਬੋਲੀ ਸੀ ਜਿਹੀ ਜੀ ਅਮਰਿੰਦਰ ਬੋਲਦੇ ਨੇ, ਜਾਂ ਉਹ ਬੋਲੀ ਸੀ ਜਿਹੜੀ ਬੀਜੇਪੀ ਨੂੰ ਪਸੰਦ ਆ ਜਾਂ ਕੇਂਦਰ ਨੂੰ ਸੁਣਨ ਦੀ ਆਦੀ ਹੈ ਕੇਂਦਰ। ਸੋ ਉਹ ਬੋਲੀ ਵੀ ਕੱਲ ਬੋਲੇ। ਬੇਸ਼ੱਕ ਪੰਜਾਬ ਨਿਸ਼ਾਨੇ ਤੇ ਆ, ਉਹ ਸਰਹੱਦੀ ਸੂਬੇ ਕਰਕੇ ਸਾਡੇ ਤੇ ਬਹੁਤ ਮਾਰ ਪੈਂਦੀ ਹੈ, ਪਰ ਦੂਸਰੇ ਪਾਸੇ ਬਾਰਡਰ ਖੁੱਲਣ ਦੀ ਮੰਗ ਵੀ ਤਾਂ ਕੀਤੀ ਜਾ ਸਕਦੀ ਸੀ। ਜੀ। ਸੋ ਵਪਾਰ ਖੋਲਣ ਦੀ ਮੰਗ ਵੀ ਤਾਂ ਕੀਤੀ ਜਾ ਸਕਦੀ ਸੀ। ਮੁੱਖ ਮੰਤਰੀ ਸਾਹਿਬ ਨੇ ਆਪਣੇ ਭਾਸ਼ਣ ਦੇ ਅਖੀਰ ਵਿੱਚ ਕਿਹਾ ਕਿ ਮੋਦੀ ਜੀ, ਮੈਨੂੰ ਪਤਾ ਹੈ ਤੁਸੀਂ ਬਹੁਤ ਦਰਿਆ ਦਿਲ ਰੱਖਦੇ ਹੋ, ਪੰਜਾਬ ਨੂੰ ਖੁਸ਼ ਕਰਕੇ ਜਾਓਗੇ, ਬਾਗੋ ਬਾਗ ਕਰਕੇ ਜਾਓਗੇ, ਤੁਹਾਡਾ ਮੋਹ ਬਹੁਤ ਹੈ, ਪਿਆਰ ਬਹੁਤ ਹੈ, ਤੁਸੀਂ ਅੱਜ ਤੋਹਫੇ ਦੇ ਕੇ ਜਾਓਗੇ ਸਾਨੂੰ ਕਿਉਂਕਿ ਜੋ ਕੁਝ ਪੰਜਾਬ ਨੂੰ ਚਾਹੀਦਾ, ਲੋੜੀਂਦਾ ਹੈ, ਉਹ ਮੈਂ ਤੁਹਾਨੂੰ ਨੀਤੀ ਆਯੋਗ ਦੀ ਬੈਠਕ 'ਚ ਦੱਸਤਾ ਸੀ ਜੀ। ਕਿਉਂ ਭਾਈ, ਜਨਤਕ ਸਟੇਜ ਤੇ ਦੱਸਣ ਤੋਂ ਕਿਉਂ ਡਰ ਲੱਗਦਾ? ਸਕਾਂ ਤੇ ਜਨਤਕ ਸਟੇਜ ਤੇ ਦੱਸਣ ਨਾਲ ਜ਼ਿੰਮੇਵਾਰੀ ਵੱਧ ਜਾਏਗੀ ਉੱਧਰ ਜੀ। ਮੋਦੀ ਸਰਕਾਰ ਦੇ ਮੂਹਰੇ ਇੱਕ ਚੁਣੌਤੀ ਹੋ ਜਾਏਗੀ ਕਿ ਭਾਈ ਲੋਕਾਂ ਨੂੰ ਵੀ ਪਤਾ ਹੈ ਕਿ ਪੰਜਾਬ ਦੇ ਮੁੱਦੇ ਨੇ। ਜਦੋਂ ਤੁਸੀਂ ਕੈਂਸਰ ਦਾ ਜ਼ਿਕਰ ਕਰ ਰਹੇ ਹੋ ਤਾਂ ਤੁਸੀਂ ਕਿਉਂ ਨਹੀਂ ਗੱਲ ਕਰਦੇ ਕਿ ਸਾਡੇ ਦਰਿਆਈ ਪਾਣੀਆਂ ਨੂੰ ਸਾਫ਼ ਕਰਨ ਦੇ ਲਈ ਸਾਨੂੰ ਕਿਹੋ ਜਿਹੇ ਟ੍ਰੀਟਮੈਂਟ ਪਲਾਂਟਾਂ ਦੀ ਲੋੜ ਹੈ, ਅਸੀਂ ਕੈਂਸਰ ਨੂੰ ਰੋਕਣ ਦੇ ਲਈ ਸਾਨੂੰ ਕੀ ਲੋੜ ਹੈ? ਤੁਸੀਂ ਕਿਉਂ ਨਹੀਂ ਜ਼ਿਕਰ ਕਰਦੇ MSP ਦਾ? ਤੁਸੀਂ ਕਿਉਂ ਨਹੀਂ ਜ਼ਿਕਰ ਕਰਦੇ ਬੰਦੀ ਸਿੰਘਾਂ ਦੀ ਰਿਹਾਈ ਦਾ? ਤੁਸੀਂ ਕਿਉਂ ਨਹੀਂ ਜ਼ਿਕਰ ਕਰਦੇ ਪੰਜਾਬ ਦੀ ਬੇਰੁਜ਼ਗਾਰੀ ਦੇ ਮਾਮਲੇ 'ਚ ਕਿ ਤੁਹਾਡੇ ਵਾਲੇ 2 ਕਰੋੜ ਰੱਖਣੇ ਸੀ ਹਰ ਸਾਲ, ਉਹ ਨੌਕਰੀ ਪੰਜਾਬ ਦੇ ਹਿੱਸੇ ਵਾਲੀ ਕਿੱਥੇ ਹੈ ਜਨਾਬ? ਤੁਸੀਂ ਕਿਉਂ ਨਹੀਂ ਜ਼ਿਕਰ ਕਰਦੇ ਚੰਡੀਗੜ੍ਹ ਦਾ ਕਿ ਜਨਾਬ ਜਿੱਥੇ ਖੜੇ ਆ ਪੰਜਾਬ ਦੀ ਰਾਜਧਾਨੀ ਹੈ, ਦੇ ਦਿਓ ਪੰਜਾਬ ਨੂੰ? ਤੁਸੀਂ ਕਿਉਂ ਨਹੀਂ ਜ਼ਿਕਰ ਕਰਦੇ ਪੰਜਾਬੀ ਬੋਲਦੇ ਖਿੱਤਿਆਂ ਦਾ? ਸੋ ਪੰਜਾਬ ਦੇ ਬੁਨਿਆਦੀ ਮੁੱਦਿਆਂ ਦਾ ਜ਼ਿਕਰ ਕਰਨ ਤੋਂ ਕਿਉਂ ਚੁੱਪ ਰਹੇ ਭਗਵੰਤ ਮਾਨ? ਇਹ ਵੱਡਾ ਸਵਾਲ। ਸੋ ਨੀਤੀ ਆਯੋਗ ਦੀ ਬੈਠਕ ਤੁਹਾਡੀ ਬੈਠਕ ਹੈ ਇੱਕ, ਤੇ ਅੱਜ ਜਨਤਕ ਸਟੇਜ ਆ, ਪੰਜਾਬ ਆਏ ਨੇ। ਜੇ ਤੱਕ ਤੁਸੀਂ ਪੰਜਾਬ ਆਉਣ ਤੇ ਪੰਜਾਬ ਦੀ ਮੇਜ਼ਬਾਨੀ ਦਾ ਜ਼ਿਕਰ ਕਰ ਸਕਦੇ ਹੋ, ਪੰਜਾਬ ਦੇ ਪੁਰਾਣੇ ਇਤਿਹਾਸ ਦਾ ਜ਼ਿਕਰ ਕਰ ਸਕਦੇ ਹੋ, ਤਾਂ ਪੰਜਾਬ ਦੀ ਆਰਥਿਕ ਸਥਿਤੀ ਦਾ ਜ਼ਿਕਰ ਕਰਨ 'ਚ ਕਿਉਂ ਡਰ ਲੱਗਿਆ? ਪੰਜਾਬ ਲਈ ਕੋਈ ਆਰਥਿਕ ਪੈਕੇਜ ਜਿਹੜੇ ਲੰਮੇ ਸਮੇਂ ਤੋਂ ਲੋੜ ਹੈ ਉਹ ਮੰਗਣ 'ਚ ਕੀ ਡਰ ਲੱਗਿਆ? ਪੰਜਾਬ ਦੇ GST ਦੇ ਬਕਾਏ ਮੰਗਣ 'ਚ ਕਿਉਂ ਡਰ ਲੱਗਿਆ? ਸੋ ਇਸ ਲਈ ਜਿਹੜਾ ਹਵਾਲਾ ਹੈ, ਇਹ ਸਵਾਲ ਕਿਉਂ ਨਹੀਂ ਪੁੱਛਿਆ ਮੋਦੀ ਜੀ ਨੂੰ ਕਿ ਮੋਦੀ ਜੀ, ਗੁਜਰਾਤ ਵਾਲੇ ਪੋਰਟ ਤੇ ਉਤਰਦਾ ਮਾਲ ਤੇ ਪੰਜਾਬ ਨੂੰ ਆਉਂਦਾ, ਉੱਥੇ ਕੇਂਦਰ ਦੀਆਂ ਏਜੰਸੀਆਂ ਰੋਕਣ ਲਈ ਕਿਉਂ ਨਹੀਂ ਕਾਮਯਾਬ ਹੁੰਦੀਆਂ? ਜਿੰਨਾ ਖੈ ਫੜ ਲਿਆ, ਪਰ ਜਿਹੜਾ ਨਹੀਂ ਫੜਿਆ ਗਿਆ ਉਹਦਾ ਹੱਲ ਕੀ ਹੈ? ਸੋ ਇਸ ਲਈ ਇਸ ਪਹਿਲੂ ਤੇ ਜ਼ਿਕਰ ਕਰਨ ਦੀ ਲੋੜ ਹੈ। ਪੰਜਾਬ ਦੇ ਵਿੱਚ ਸਰਕਾਰੀ ਅੰਕੜੇ ਉੱਥੇ ਦੱਸੇ ਗਏ ਨੇ ਜਿਹੜੇ ਬਾਹਰ ਆਏ ਨੇ ਕਿ ਕੇਂਦਰ ਦੇ ਮਤਲਬ ਕਿ ਸੰਸਦ ਦੇ ਅੰਦਰ ਜਿਹੜੀ ਇਹ ਗੱਲ ਸਾਹਮਣੇ ਆਈ ਸੀਗੀ ਕਿ ਉੱਥੇ 1,13,268 ਮਰੀਜ਼ ਪੰਜਾਬ 'ਚ ਕੈਂਸਰ ਦੇ ਨੇ। ਪ੍ਰਵੀਨ ਜੀ, ਉਹ ਨੇ ਜਿਨ੍ਹਾਂ ਦੀ ਜਾਂਚ ਹੋ ਗਈ, ਜਿਨ੍ਹਾਂ ਨੇ ਪਤਾ ਕਰਾ ਲਿਆ, ਜਿਨ੍ਹਾਂ ਦੇ ਰਿਕਾਰਡ 'ਚ ਆ ਗਏ, ਨਹੀਂ ਤਾਂ ਜਾਂਚ ਹੀ ਨਹੀਂ ਹੁੰਦੀ ਸਾਡੇ ਤਾਂ, ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ। ਸੋ ਇਸ ਲਈ ਜਿਹੜੇ ਕੰਮਾਂ ਤੇ ਪਹਿਰਾ ਦੇਣ ਦੀ ਲੋੜ ਸੀ, ਉਹ ਗੱਲਾਂ ਕੱਲ ਮੁੱਖ ਮੰਤਰੀ ਸਾਹਿਬ ਦੇ ਭਾਸ਼ਣ 'ਚ ਨਹੀਂ ਆਈਆਂ। ਮੈਂ ਤਾਂ ਹੀ ਕਿਹਾ ਕਿ ਕੀ ਮੁੱਖ ਮੰਤਰੀ ਸਾਹਿਬ ਆਓ ਭਗਤ 'ਚ ਇੰਨੇ ਲੀਨ ਹੋ ਗਏ ਕਿ ਉਹ ਪੰਜਾਬ ਦੇ ਮੁੱਦੇ ਭੁੱਲ ਗਏ, ਜਾਂ ਉਹਨਾਂ ਨੂੰ ਦਿੱਲੀ ਤੋਂ ਇਸ਼ਾਰਾ ਸੀ ਕਿ ਭਾਈ ਕਿਤੇ ਕੇਜਰੀਵਾਲ ਤੇ ਸਿਸੋਦੀਆ ਜਾਂ ਹੋਰ ਟੱਬਰਾਂ ਦੇ ਘਰੇ ਹੋਰ ਰੇਡ ਨਾ ਪੈ ਜਾਵੇ, ਕਿਤੇ CBI ਹੋਰ ਮੋਦੀ ਨਾਰਾਜ਼ ਕਰ ਦੇਵੇ, CBI ਹੋਰ ਤਿੱਖੀ ਹੋ ਜਾਵੇ, ED ਹੋਰ ਫਾਈਲਾਂ ਕੱਢ ਲਵੇ। ਸੋ ਕੀ ਇਹ ਮਾਮਲਾ ਸੀ, ਜਾਂ ਇਹ ਡਰ ਲੱਗਦਾ ਸੀ ਕਿ ਉਹੀ ਮਾਈਨਿੰਗ, ਉਹੀ ਜਿਹੜੀ ਐਕਸਾਈਜ਼ ਪਾਲਿਸੀ ਅਸੀਂ ਪੰਜਾਬ ਲੈ ਕੇ ਆਏ ਹਾਂ, ਕਿਤੇ ਅਸੀਂ ਨਜ਼ਰ 'ਚ ਨਾ ਜਾਈਏ? ਕੱਲ ਜਦੋਂ ਭਗਵੰਤ ਮਾਨ ਬੋਲਣ ਲਈ ਖੜੇ ਹੋਏ ਤਾਂ ਮੋਦੀ ਦੇ ਜੈਕਾਰ ਦੇ ਨਾਅਰੇ ਲੱਗ ਰਹੇ ਸੀ। ਸੋ ਜਦੋਂ ਸਰਕਾਰੀ ਸਮਾਗਮ ਹੋਵੇ ਫਿਰ ਉੱਥੇ ਮੋਦੀ ਨਹੀਂ, ਪ੍ਰਧਾਨ ਮੰਤਰੀ ਆਏ ਸੀ। ਬਿਲਕੁਲ। ਤੇ ਸਮਾਗਮ ਪ੍ਰਧਾਨ ਮੰਤਰੀ ਦਾ ਸੀ, ਉੱਥੇ ਮੈਂਬਰ ਪਾਰਲੀਮੈਂਟ ਵੀ ਉਸ ਨਾਤੇ ਬੈਠੇ ਸੀ, ਉੱਥੇ ਬਤੌਰ ਮੁੱਖ ਮੰਤਰੀ ਵੀ ਉਸ ਨਾਤੇ ਬੈਠੇ ਸੀ। ਫਿਰ ਉੱਥੇ ਪਾਰਟੀਆਂ ਕਿਉਂ ਆਈਆਂ? ਉੱਥੇ ਵਿਅਕਤੀਆਂ ਦੇ ਨਾਅਰੇ ਕਿਉਂ ਲੱਗੇ?
ਉੱਥੇ ਬੀਜੇਪੀ ਵਾਲੇ ਖੁਸ਼ ਤੇ ਆਮ ਆਦਮੀ ਪਾਰਟੀ ਵਾਲੇ ਉਦਾਸ ਬੈਠੇ ਕਿਉਂ ਨਜ਼ਰ ਆਏ? ਕਿਆ ਕੀ ਹੋ ਰਿਹਾ? ਸੋ ਜੀ ਇਸ ਲਈ ਜਦੋਂ ਤੁਸੀਂ ਇਸ ਤੋਂ ਸਾਫ਼ ਸੀ, ਮੈਂ ਤਾਂ ਹੀ ਕਿਹਾ ਸੀ ਕਿ ਰੈਲੀ ਬਹੁਤ ਕੁਝ ਸਪਸ਼ਟ ਕਰੂਗੀ, ਔਰ ਇਹ ਰੈਲੀ ਦੱਸ ਗਈ ਕਿ ਮੋਦੀ ਜੀ ਦਾ ਨਿਸ਼ਾਨਾ ਵੋਟ ਬੈਂਕ ਹੈ, ਮੋਦੀ ਦਾ ਨਿਸ਼ਾਨਾ ਪੰਜਾਬ ਦੇ ਵੋਟਰਾਂ ਦੇ ਉੱਤੇ ਨਿਗਾਹ ਹੈ। ਤੇ ਇਸ ਹਵਾਲੇ ਨਾਲ ਉਹਨਾਂ ਨੇ ਉਹ ਅੰਕੜੇ ਦੱਸੇ ਕਿ ਹਮ ਜੇ ਕਰਤੇ हैं, हम ये करते हैं, हम ये करते हैं। ਸੋ ਹਮ ਕਰਕੇ ਉਹ ਚਲੇ ਗਏ, ਔਰ ਇੱਧਰ ਭਗਵੰਤ ਮਾਨ ਜੀ ਮੈਂ ਕਰਦੇ ਰਹਿ ਗਏ। ਉਹ ਨਾ ਤੋਹਫੇ ਦੇ ਕੇ ਗਏ, ਨਾ ਕੋਈ ਪੈਕੇਜ ਦੇ ਕੇ ਗਏ, ਤੇ ਨਾ ਪੰਜਾਬ ਦੇ ਮੁੱਦਿਆਂ ਦਾ ਜ਼ਿਕਰ ਕਰਕੇ ਗਏ। ਜੇ ਉਹ ਨਹੀਂ ਬੋਲੇ ਤਾਂ ਜਿਵੇਂ ਭਗਵੰਤ ਮਾਨ ਜੀ ਨੇ ਕਿਹਾ ਸੀ ਕਿ ਮੋਦੀ ਜੀ ਤੁਸੀਂ ਪੰਜਾਬ ਤੋਂ ਜਾਣੂ ਹੋ, ਪੰਜਾਬ ਆਉਂਦੇ ਰਹਿੰਦੇ ਹੋ, ਪੰਜਾਬ ਦੇ ਮਤਲਬ ਕਿ ਇਤਿਹਾਸ ਦਾ ਜ਼ਿਕਰ ਮੋਦੀ ਜੀ ਨੇ ਕੀਤਾ, ਪੰਜਾਬ ਦੀ ਆਜ਼ਾਦੀ ਦੇ ਵਿੱਚ ਯੋਗਦਾਨ ਦਾ ਜ਼ਿਕਰ ਕੀਤਾ, ਤਿਰੰਗੇ ਦੇ ਹਵਾਲੇ ਨਾਲ ਵੀ ਜ਼ਿਕਰ ਕੀਤਾ, ਪਰ ਪੰਜਾਬ ਦੇ ਮਸਲਿਆਂ ਦਾ ਜ਼ਿਕਰ ਨਹੀਂ ਕੀਤਾ, ਪੰਜਾਬ ਦੀਆਂ ਸਮੱਸਿਆਵਾਂ ਦਾ ਜ਼ਿਕਰ ਨਹੀਂ ਕੀਤਾ, ਪੰਜਾਬ ਨੂੰ ਕੇਂਦਰ ਵੱਲੋਂ ਜੋ ਮਿਲਣਾ ਚਾਹੀਦਾ ਉਹਦੇ ਪਰ ਗੱਲ ਨਹੀਂ ਕੀਤੀ। ਸੋ ਇਸ ਲਈ ਇਹ ਪੂਰੀ ਤਰ੍ਹਾਂ ਨਾਲ ਮਤਲਬ ਕਿ ਇੱਕ ਵਿਉਂਤਬੰਦੀ ਵਾਲਾ ਸਮਾਗਮ ਸੀਗਾ ਕਿ ਮੈਂ ਆਪਣੀ ਗੱਲ ਕਰੂੰਗਾ, ਤੁਸੀਂ ਆਪਣੀ ਕਰਿਓ, ਤੇ ਆਪਣੀ ਕਰਦੇ ਕਰਦੇ ਵੀ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਤੰਜ ਕੱਸ ਕੇ ਮੋਦੀ ਜੀ, ਪਰ ਪੰਜਾਬ ਨੂੰ ਤੋਹਫੇ ਕੋਈ ਨਹੀਂ ਮਿਲੇ ਜਨਾਬ। ਇਹ ਗੱਲਾਂ ਨੇ, ਇਹ ਕੈਂਸਰ ਰੋਕੂ ਹਸਪਤਾਲ ਮੇਰੇ ਨਜ਼ਰ ਦੇ ਵਿੱਚ ਤੋਹਫਾ ਨਹੀਂ, ਇਹ ਪੰਜਾਬ ਦਾ ਦ੍ਰਿਸ਼ ਬਿਆਨ ਕਰਦਾ ਕਿ ਅਸੀਂ ਕਿਹੇ ਜਿਹੇ ਰੋਗਾਂ ਦਾ ਸਾਹਮਣਾ ਕਰ ਰਹੇ। ਬੀਜੇਪੀ ਦੇ ਨੇੜੇ ਹੋ ਕੇ ਕਈ ਪਾਰਟੀਆਂ ਨੇ ਦੇਖ ਲਿਆ, ਕਈ ਮੋਦੀ ਸਾਹਿਬ ਦੀ ਭਗਤੀ ਵੀ ਕਈ ਲੋਕਾਂ ਨੇ ਕਰਕੇ ਦੇਖ ਲਈ ਹੈ, ਕਈਆਂ ਨੂੰ ਰਾਸ ਆ ਗਈ ਤੇ ਕਈਆਂ ਨੂੰ ਨਹੀਂ ਆਈ। ਸ਼ਿਵ ਸੈਨਾ ਭਾਜਪਾ ਦੇ ਨਾਲ ਤਜਰਬਾ ਕਿਹੋ ਜਿਹਾ ਰਿਹਾ ਉਹਦੇ ਬਾਰੇ ਬਿਹਤਰ ਦੱਸ ਸਕਦੀ ਹੈ, ਪੀਡੀਪੀ ਵਾਲੇ ਬਿਹਤਰ ਦੱਸ ਸਕਦੇ ਕਿ ਉਹਨਾਂ ਦਾ ਭਾਜਪਾ ਨਾਲ ਰਿਸ਼ਤਾ ਕਿਹੋ ਜਿਹਾ ਰਿਹਾ। ਬਾਦਲਾਂ ਨੂੰ ਪੁੱਛ ਲਓ, ਬਾਦਲਾਂ ਜੀ, ਅਕਾਲੀ ਦਲ ਵੀ ਦੱਸ ਸਕਦਾ। ਜਿਹੜੇ ਸੱਜਰੇ ਨੇੜੇ ਹੋਏ ਹੈ ਸ਼ਰਮਾ ਜੀ, ਉਹਨਾਂ ਨੂੰ ਵੀ ਭਵਿੱਖ ਦੇ ਵਿੱਚ ਤਜਰਬੇ ਹੋ ਜਾਣਗੇ, ਲੋਕਾਂ ਨੇ ਉਹਨਾਂ ਨੂੰ ਸ਼ਾਇਦ ਭੁਲੇਖਾ ਹੋ ਸਕਦਾ। ਬਿਲਕੁਲ, ਸਿਆਣੇ ਕਹਿੰਦੇ ਲੀਡਰ ਤੇ ਪੋਲੀਟੀਸ਼ੀਅਨ ਦੇ ਵਿੱਚ ਮਹੀਨ ਜਿਹਾ ਫਰਕ ਹੁੰਦਾ, ਜ਼ਿਆਦਾ ਨਹੀਂ ਹੁੰਦਾ। ਪੋਲੀਟੀਸ਼ੀਅਨ ਹਮੇਸ਼ਾ ਪ੍ਰਚਾਰ ਵਾਸਤੇ ਆਉਂਦਾ ਹੈ, ਪ੍ਰਚਾਰ ਵਾਸਤੇ ਜਾਂਦਾ ਹੈ, ਲੀਡਰ ਨਾਲ ਲੈ ਕੇ ਤੁਰਨ ਦੀ ਗੱਲ ਕਰਦਾ ਹਮੇਸ਼ਾ। ਮੋਦੀ ਜੀ ਇੱਕ ਬਹੁਤ ਵਧੀਆ ਤੇ ਮੰਝੇ ਵੇ ਪੋਲੀਟੀਸ਼ੀਅਨ ਨੇ, ਲੀਡਰ ਪਤਾ ਨਹੀਂ ਹੈਗੇ ਕਿ ਨਹੀਂ ਹੈਗੇ, ਲੀਡਰ ਚ ਕੁਆਲਿਟੀਆਂ ਹੋਰ ਬਥੇਰੀਆਂ ਹੁੰਦੀਆਂ, ਬਹੁਤ ਹੁੰਦੀਆਂ ਜੀ। ਆਪਾਂ ਅਗਲੀ ਖਬਰ ਦੇ ਵੱਲ ਵਧੀਆ ਸ਼ਰਮਾ ਜੀ, ਗੱਲ ਕਰੀਏ ਗੈਂਗਸਟਰਾਂ ਦੀ। ਗੈਂਗਸਟਰਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਹਾਈ ਅਲਰਟ ਹੈ। ਪਿਛਲੇ ਦਿਨੀ ਇੱਕ ਸੋਸ਼ਲ ਮੀਡੀਆ ਤੇ ਪੋਸਟ ਵੀ ਵਾਇਰਲ ਹੋਈ ਸੀ, ਜਿਸ 'ਚ ਦਵਿੰਦਰ ਬੰਬੀਹਾ ਗਰੁੱਪ ਦਾ ਹਵਾਲਾ ਦਿੱਤਾ ਗਿਆ ਸੀ ਤੇ ਮਨਕੀਰਤ ਔਲਖ ਨੂੰ ਨਿਸ਼ਾਨਾ ਬਣਾਉਣ ਦੀ ਉਹ ਜਿਹੜੀ ਕਥਿਤ ਪੋਸਟ ਹੈ ਉਹ ਗੱਲ ਕਰਦੀ ਸੀ। ਜੀ ਬਿਲਕੁਲ, ਇਹ ਚਰਚਾ ਮੀਡੀਆ ਦੇ ਹਵਾਲੇ ਨਾਲ ਵੀ, ਇਹ ਚਰਚਾ ਪ੍ਰਸ਼ਾਸਨਿਕ ਰਿਪੋਰਟਾਂ ਦੇ ਹਵਾਲੇ ਨਾਲ ਵੀ, ਇਹ ਪੁਲਿਸ ਤੰਤਰ ਦੇ ਹਵਾਲੇ ਨਾਲ ਵੀ ਚਰਚਾ ਬਾਹਰ ਨਿਕਲ ਕੇ ਆ ਰਹੀ ਹੈ ਕਿ ਬੰਬੀਹਾ ਗਰੁੱਪ ਵੱਲੋਂ ਜਿਹੜੀ ਧਮਕੀ ਦਿੱਤੀ ਗਈ ਹੈ ਉਹਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਕਿ ਉਹ ਕਹਿੰਦੇ ਅਸੀਂ ਹੁਣ ਮੂਸੇਵਾਲੇ ਦਾ ਬਦਲਾ ਲੈਣਾ। ਇਹ ਵੱਖਰੀ ਗੱਲ ਹੈ ਕਿ ਮੂਸੇਵਾਲੇ ਦਾ ਪਰਿਵਾਰ ਅਜੇ ਵੀ ਵਿਚਾਰਾ ਇਨਸਾਫ ਲਈ ਭਟਕ ਰਿਹਾ। ਕੱਲ ਨੂੰ ਉਹਨਾਂ ਨੇ ਕਿਹਾ ਕਿ ਅਸੀਂ ਅਪੀਲ ਕਰਦੇ ਹਾਂ ਕਿ ਜਿਹੜਾ ਉਸ ਮੂਸੇਵਾਲੇ ਨੂੰ, ਉਸ ਬੱਚੇ ਨੂੰ ਪਿਆਰ ਕਰਦੇ ਨੇ, ਆਪਣੇ ਆਪਣੇ ਪਿੰਡਾਂ, ਸ਼ਹਿਰਾਂ, ਗਲੀਆਂ ਮੁਹੱਲਿਆਂ 'ਚ ਕੈਂਡਲ ਮਾਰਚ ਜ਼ਰੂਰ ਕਰਿਓ। ਸੋ ਪਰਿਵਾਰ ਨੇ ਉਹ ਅਪੀਲ ਕੀਤੀ ਹੋਈ ਹੈ। ਦੂਸਰੇ ਪਾਸੇ ਜਿਹੜਾ ਬੰਬੀਹਾ ਗਰੁੱਪ ਹੈ ਉਹ ਇਹ ਜਚਾਉਣਾ ਚਾਹੁੰਦਾ ਹੈ ਕਿ ਬਾਈ ਮੂਸੇਵਾਲਾ ਸਾਡਾ ਸੀ, ਹੁਣ ਜ਼ਿੰਮੇਵਾਰੀ ਵੀ ਸਾਡੀ ਹੈ, ਅਸੀਂ ਬਦਲਾ ਲਵਾਂਗੇ। ਹੁਣ ਕਹਿੰਦੇ ਅਸੀਂ ਲਾਰੈਂਸ ਬਿਸ਼ਨੋਈ ਗਰੁੱਪ ਨੂੰ, ਜੱਗੂ ਭਗਵਾਨਪੁਰੀਆ ਔਰ ਗਰੁੱਪ ਵਾਲਿਆਂ ਨੂੰ ਲਓ ਜੀ ਅਸੀਂ ਨਹੀਂ ਛੱਡਣਾ, ਹੁਣ ਤਿਆਰ ਰਹਿਣ। ਤੇ ਆਹ ਸਾਰੀਆਂ ਧਮਕੀਆਂ ਦੇ ਦਰਮਿਆਨ ਇੱਕ ਗੱਲ ਜਿਹੜੀ ਪਤਾ ਲੱਗ ਰਹੀ ਹੈ, ਜਾਂ ਜਿਹੜੀ ਰਿਪੋਰਟ ਬਾਹਰ ਆ ਰਹੀ ਹੈ ਕਿ ਕੇਂਦਰੀ ਜਿਹੜੀਆਂ ਖੁਫੀਆ ਏਜੰਸੀਆਂ ਨੇ, ਉਹਨਾਂ ਨੇ ਮਤਲਬ ਕਿ ਇੱਕ ਬਕਾਇਦਾ ਰਿਪੋਰਟ ਪੰਜਾਬ ਨੂੰ, ਪੰਜਾਬ ਦੇ ਪੁਲਿਸ ਅਧਿਕਾਰੀਆਂ ਨੂੰ, DGP ਨੂੰ ਜਾਂ ਹੋਰ ਵਿਭਾਗਾਂ ਨੂੰ ਜਿਹੜੀਆਂ ਇੱਥੇ ਦੀਆਂ ਨੇ, ਉਹਨਾਂ ਨੂੰ ਇਹ ਸੂਚਨਾ ਭੇਜੀ ਹੈ ਕਿ ਭਾਈ ਪੰਜਾਬ 'ਚ ਗੈਂਗਸਟਰ ਵਾਰ ਹੋ ਸਕਦਾ, ਜਿਹੜੇ ਤੁਸੀਂ ਫੜੇ ਨੇ ਉਹਨਾਂ ਦੀਆਂ ਤਰੀਕਾਂ ਭੁਗਤਣ ਜਦੋਂ ਆਉਣ, ਉਹਨਾਂ ਤੇ ਅਟੈਕ ਹੋ ਸਕਦਾ। ਸੋ ਇਸੇ ਤਰ੍ਹਾਂ ਸਰਹੱਦ ਪਾਰ ਤੋਂ ਮਤਲਬ ਕਿ ਕੁਝ ਇਨਪੁਟਸ ਨੇ ਕਿ ਕੁਝ ਉੱਧਰੋਂ ਫੇਰ ਤਕੜੇ ਹਥਿਆਰ, ਕੁਝ ਨਸ਼ੀਲਾ ਜਿਹਾ ਕੁਝ ਲਗਾਤਾਰ ਬਰਾਮਦ ਵੀ ਹੋ ਰਿਹਾ। ਸੋ ਇਸ ਲਈ ਉਹ ਕਹਿੰਦੇ ਕਿ ਉਹ ਆ ਸਕਦਾ। ਪ੍ਰਵੀਨ ਜੀ, ਇਹਦੇ ਵਿੱਚ ਇੱਕ ਨਵਾਂ ਇੱਕ ਐਂਗਲ ਪਤਾ ਲੱਗ ਰਿਹਾ। ਉਹ ਐਂਗਲ ਇਹ ਹੈ, ਕਹਿੰਦੇ ਕਿ ਹੁਣ ਇੱਕ ਜਿਹੜੇ IT ਸੈੱਲ ਜਿਵੇਂ ਹੁੰਦੇ ਨੇ ਆਪਣੇ, ਜਾਂ ਤਕਨੀਕੀ ਚੀਜ਼ਾਂ ਦੇ ਮਾਹਰ ਨੇ ਅੱਜ ਕੱਲ੍ਹ ਦੇ ਬੱਚੇ ਜਿਹੜੇ ਪੜ੍ਹਾਈਆਂ ਕਰ ਲੈਂਦੇ ਨੇ, ਉਹਨਾਂ ਚੋਂ ਕੁਝ ਬੱਚੇ ਇਸ ਅਜਿਹੇ ਜਿਹੜੇ ਗਰੁੱਪ ਨੇ, ਖਾਸ ਕਰ ਇੰਟਰਨੈਸ਼ਨਲ ਪੱਧਰ ਤੇ ਜਿਹੜੇ ਅੱਤਵਾਦ ਫੈਲਾਉਣ ਵਾਲੀਆਂ ਧਿਰਾਂ ਨੇ, ਹਿੰਸਾ ਫੈਲਾਉਣ ਵਾਲੀਆਂ ਧਿਰਾਂ ਨੇ, ਕਹਿੰਦੇ ਉਹਨਾਂ ਨੇ ਕੁਝ ਅਜਿਹੇ ਬੱਚੇ ਤੱਕ ਭਰਮਾ ਲਏ ਗਏ ਨੇ ਜਿਹੜੇ ਇਸ ਤਕਨੀਕ ਦੇ ਮਾਹਰ ਨੇ। ਇਹ ਏਜੰਸੀਆਂ ਕੋਲ ਇਨਪੁਟ ਨੇ, ਕਹਿੰਦੇ ਕਿ ਉਹ ਕੀ ਕਰਦੇ ਨੇ ਕਿ ਉਹ ਅਜਿਹਾ ਇੱਕ ਐਪ ਤਿਆਰ ਕਰਦੇ ਨੇ, ਜਿਹੜੇ ਐਪ ਦੇ ਨਾਲ ਤੁਰੰਤ ਲੋਕ ਜੁੜਦੇ ਨੇ, ਜਿਹੜੇ ਜੁੜੇ ਹੋਏ ਨੇ, ਤੇ ਤੁਰੰਤ ਉਹਦੇ ਪਰ ਆਪਣੀ ਚੈਟ ਕਰਕੇ ਆਪਣੀ ਕਾਰਵਾਈ ਕਿ ਆਹ ਸਮਾਨ ਆਉਣਾ, ਆਹ ਭੇਜਣਾ, ਦੇਖਣਾ, ਲੈਣਾ, ਆਹ ਟਾਰਗੇਟ, ਆਹ ਨਿਸ਼ਾਨਾ, ਆਹ ਪੈਸਾ, ਉਹ ਸਾਰੀ ਗੱਲਬਾਤ ਕਹਿੰਦੇ ਘੰਟੇ, ਅੱਧੇ ਘੰਟੇ ਦੇ ਵਿੱਚ ਹੁੰਦੀ ਹੈ। ਉਸ ਤੋਂ ਬਾਅਦ ਉਹ ਸਾਰੇ ਉਹ ਚੋਂ ਬਾਹਰ ਆ ਜਾਂਦੇ ਨੇ।
ਤੇ ਉਸ ਤੋਂ ਬਾਅਦ ਉਹ ਐਪ ਡਿਲੀਟ ਹੋ ਜਾਂਦਾ, ਤੇ ਡਿਲੀਟ ਹੋਣ ਤੋਂ ਬਾਅਦ ਉਹ ਕਹਿੰਦੇ ਅਜਿਹੇ ਤਕਨੀਕੀ ਬੰਦੇ ਨੇ ਕਿ ਉਸ ਨੂੰ ਸਾਰੇ ਸਿਸਟਮ ਤੋਂ ਹੀ ਬਾਹਰ ਕਰ ਦਿੱਤਾ ਜਾਂਦਾ, ਮਤਲਬ ਜੋ ਵੀ ਸਰਵਰ ਜੋ ਵੀ ਹੁੰਦੇ ਨੇ, ਕਿ ਤਾਂ ਕਿ ਉਹ ਲੱਭਿਆ ਵੀ ਨਾ ਜਾ ਸਕੇ। ਸੋ ਇਸ ਤਕਨੀਕ ਦਾ ਵੀ ਖੁਫੀਆ ਏਜੰਸੀਆਂ ਨੂੰ, ਭਾਰਤੀ ਖੁਫੀਆ ਏਜੰਸੀਆਂ ਨੂੰ ਪਤਾ ਲੱਗਿਆ ਕਿ ਇਸ ਤਰ੍ਹਾਂ ਵੀ ਹੁਣ, ਤਾਂ ਕਿ ਤੁਸੀਂ ਕਿਤੋਂ ਵੀ ਕੋਈ ਇਨਪੁਟ ਹੀ ਨਾ ਮਿਲ ਸਕੇ ਕਿ ਕਿਹੜੀ ਚੈਟ ਹੋਈ, ਕਿਹਦੇ ਨਾਲ ਰਾਬਤਾ ਹੋਇਆ, ਕੌਣ ਕੌਣ ਉਸ ਗਰੁੱਪ 'ਚ ਸ਼ਾਮਲ ਸੀ, ਕਿਹਨੂੰ ਮਾਲ ਮਿਲਣਾ, ਕਿੱਥੋਂ ਚੱਕਣਾ। ਸੋ ਆਹ ਇੱਕ ਨਵਾਂ ਤਰੀਕਾ ਵੀ ਇਜਾਜ਼ ਹੋਇਆ ਸੀ। ਇਸ ਲਈ ਵੀ ਕੇਂਦਰ ਨੇ ਸਖਤ ਤੌਰ ਦੇ ਉੱਤੇ ਪੰਜਾਬ ਨੂੰ ਵੀ ਇਹ ਹਵਾਲਾ ਦਿੱਤਾ ਕਿ ਇੱਕ ਤਾਂ ਗੈਂਗਸਟਰ ਬਾਰ ਵਾਲਾ, ਦੂਸਰਾ ਪਹਿਲੂ, ਇਹਦੇ ਉੱਤੇ ਥੋੜੀ ਨਜ਼ਰ ਦੀ ਲੋੜ ਆ। ਤੋਂ ਇਹ ਚਿੰਤਾ ਵਾਲਾ, ਪੰਜਾਬ ਲਈ ਵੈਸੇ ਹੀ ਚਿੰਤਾ ਵਾਲਾ ਮਾਹੌਲ ਹੈ। ਗੈਂਗਸਟਰ ਬਾਰ ਦਾ ਜ਼ਿਕਰ ਮੁੱਖ ਮੰਤਰੀ ਸਾਹਿਬ ਵੀ ਸਾਡੇ ਲਗਾਤਾਰ ਕਰਦੇ ਨੇ, ਪਹਿਲੀਆਂ ਸਰਕਾਰਾਂ ਦੇ ਸਮੇਂ ਵੀ ਹੁੰਦਾ ਰਿਹਾ। ਔਰ ਪੰਜਾਬ 'ਚ ਜਿਵੇਂ ਹਥਿਆਰਾਂ ਦੀ ਗਿਣਤੀ, ਗੈਰ ਕਾਨੂੰਨੀ ਤੇ ਕਾਨੂੰਨੀ ਹਥਿਆਰਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਆ। ਹਥਿਆਰ ਤਾਂ ਹਥਿਆਰ ਆ, ਸੋ ਪਤਾ ਨਹੀਂ ਕਦੋਂ ਬੰਦਾ ਭਟਕ ਜਾਵੇ ਤੇ ਕਦੋਂ ਕੀ ਹੋ ਜਾਵੇ। ਸੋ ਇਸ ਲਈ ਇਸ ਫਿਕਰਮੰਦੀ 'ਚੋਂ ਪੰਜਾਬ ਬਹੁਤ ਲੰਘ ਰਿਹਾ, ਤੇ ਇਸ ਰਿਪੋਰਟ ਨੇ, ਏਜੰਸੀਆਂ ਦੇ ਇਸ ਅਲਰਟ ਨੇ ਇੱਕ ਵਾਰ ਫਿਰ ਪੰਜਾਬ ਨੂੰ ਫਿਕਰ 'ਚ ਪਾ ਦਿੱਤਾ। ਜੀ 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 ਸ਼ਰਮਾ ਜੀ, ਇੱਕ ਟਾਈਮ ਹੁੰਦਾ ਸੀ ਜਦੋਂ ਸਿਆਸਤ ਦੇ ਵਿੱਚ ਬੰਦਾ ਉਹ ਆਉਂਦਾ ਸੀ ਜਿਹੜਾ ਪਾਰਟੀ ਲਈ, ਕਿਸੇ ਵੀ ਪਾਰਟੀ ਲਈ ਗਰਾਊਂਡ ਤੇ ਕੰਮ ਕਰਦਾ ਸੀ, ਤੇ ਸਾਡੀ ਭਾਸ਼ਾ ਦੇ ਵਿੱਚ ਉਹਨੂੰ ਮਲਵਈ ਭਾਸ਼ਾ 'ਚ ਆਪਾਂ ਕਹਿੰਦੇ ਝੋਲਾ ਫੜਦਾ ਸੀ, ਬੂਥ ਤੇ ਬਹਿੰਦਾ ਸੀ। ਹੌਲੀ ਹੌਲੀ ਉਹ ਸਿਆਸਤਦਾਨ, ਪਰਪੱਕ ਸਿਆਸਤਦਾਨ ਆਉਂਦਾ ਸੀ। ਇਸੇ ਕਰਕੇ ਜਦੋਂ ਅਹੁਦੇ ਤੇ ਪਹੁੰਚਦਾ ਸੀ ਬੰਦਾ ਬਜ਼ੁਰਗ ਹੋ ਜਾਂਦਾ ਸੀ। ਉਹ ਠੰਡੇ ਰਹਿੰਦੇ ਸੀ ਬੰਦੇ, ਕਿਉਂਕਿ ਧੁੱਪਾਂ ਛਾਵਾਂ ਭੁੱਖਾਂ ਤੇ ਕੱਟੀਆਂ ਹੁੰਦੀਆਂ ਸੀ। ਉਸ ਤੋਂ ਬਾਅਦ ਪੋਲੀਟਿਕਸ ਨੂੰ ਸੈਲੀਬ੍ਰਿਟੀਜ਼ਮ ਦੇ ਨਾਲ ਜੋੜ ਦਿੱਤਾ ਗਿਆ। ਮਤਲਬ ਜਿੰਨਾ ਮਸ਼ਹੂਰ ਓਨੀ ਤੇਜ਼ੀ ਮਸਤੀ ਜ਼ਿਆਦਾ। ਕੋਈ ਬੰਦਾ ਸਿਆਸਤ ਦੇ ਵਿੱਚ ਆਵੇ, ਕੋਈ ਕਿਸੇ ਨੂੰ ਰੋਕ ਨਹੀਂ ਸਕਦਾ। ਸਭ ਨੂੰ ਹੱਕ ਆ ਵੋਟ ਪਾਉਣ ਦਾ, ਸਭ ਨੂੰ ਹੱਕ ਆ ਪਾਰਟੀਆਂ 'ਚ। ਮੈਂ ਗੱਲਬਾਤ ਕਰਨ ਜਾ ਰਿਹਾ ਇੱਕ ਮਸ਼ਹੂਰ ਟਿਕਟੋਕਰ ਬੀਬੀ, ਭਾਜਪਾ ਦੇ ਵਿੱਚ ਉਹ ਬੀਬੀ ਆਈ, ਹਰਿਆਣੇ ਨਾਲ ਤਾਲੁਕਾਤ ਹੈ, ਪਰ ਬੜੀ ਮੰਦਭਾਗੀ ਗੱਲ ਇਹ ਵਾਪਰ ਗਈ ਉਹਦੇ ਨਾਲ ਕਿ ਉਹਦੀ ਜਿਹੜੀ ਮੌਤ ਹੈ ਉਹ ਰਹੱਸਮਈ ਹਾਲਾਤਾਂ ਦੇ ਵਿੱਚ ਹੁੰਦੀ ਹੈ, ਤੇ ਕਈ ਤਰ੍ਹਾਂ ਦੀਆਂ ਕਹਾਣੀਆਂ, ਕਈ ਤਰ੍ਹਾਂ ਦੇ ਇਲਜ਼ਾਮ ਪਰਿਵਾਰ ਲਾ ਰਿਹਾ ਜੀ। ਬਿਲਕੁਲ ਪ੍ਰਵੀਨ ਜੀ, ਤੁਸੀਂ ਬਿਲਕੁਲ ਦਰੁਸਤ ਫਰਮਾਇਆ ਕਿ ਅੱਗੇ ਸਿਆਸਤ 'ਚ ਲੋਕ ਉਹ ਆਉਂਦੇ ਸੀ ਜਿਹੜੇ ਲੋਕਾਂ 'ਚ ਹੁੰਦੇ ਸੀ ਜੀ, ਤਾਂ ਕਿ ਉਹ ਲੋਕ ਮੁੱਦਿਆਂ ਦੀ ਸਿਆਸਤ ਲੋਕਾਂ ਲਈ ਕੰਮ ਕਰ ਸਕਣ। ਹੁਣ ਉਹ ਆਉਂਦੇ ਨੇ ਜਿਹੜੇ ਚਮਕ ਦਮਕ ਰੱਖਦੇ ਨੇ, ਜਿਨ੍ਹਾਂ ਦਾ ਚਿਹਰਾ ਮੋਹਰਾ ਲਿਪਿਆ ਹੋਇਆ ਹੋਵੇ ਤੇ ਲੋਕ ਉਹਨਾਂ ਦੀ ਚਮਕ ਦਮਕ ਨਾਲ ਪ੍ਰਭਾਵਿਤ ਹੋ ਜਾਣ। ਮਤਲਬ ਸੁਨੀਲ ਦੱਤ ਵੀ ਰਾਜਨੀਤੀ 'ਚ ਆਏ ਸੀ, ਤੇ ਉਹਨਾਂ ਦਾ ਕੰਮਕਾਜ ਕਿਹੋ ਜਿਹਾ ਸੀ ਸਾਰੇ ਜਾਣਦੇ ਨੇ। ਜੀ ਜੀ ਤੇ ਆ ਹਿਮਾ ਮਾਲਣੀ, ਸੰਨੀ ਦਿਓਲ ਹੋਰੀ, ਰਾਜ ਬੱਬਰ ਐਂਡ ਪਾਰਟੀ, ਆ ਸੋਨੂ ਸੂਦ ਤੋਂ ਲੈ ਕੇ ਹੁਣ ਇੱਥੇ ਤੱਕ ਸਿੱਧੂ ਮੂਸੇਵਾਲੇ ਤੱਕ। ਸੋ ਇਹ ਸਾਰੀ ਲਾਈਨ ਵੀ ਪੰਜਾਬ 'ਚ ਲੰਬੀ ਰਹੀ ਆ। ਹੰਸਰਾਜ ਵਰਗੇ ਵੀ ਇਸ ਲਾਈਨ 'ਚ ਖੜੇ ਨਜ਼ਰ ਆਉਂਦੇ ਆ। ਸੋ ਇਹ ਬਦਲਦਾ ਰਿਹਾ ਰੰਗ ਢੰਗ, ਮਤਲਬ ਕਿ ਤੁਸੀਂ ਸਿਰਫ ਵੋਟਾਂ ਲਈ ਉਹ ਆਉਣ ਤੇ ਵੋਟ ਪ੍ਰਚਾਰ ਕਰਨ ਤੇ ਲੋਕ ਵੋਟ ਪਾ ਦੇਣ। ਉਸੇ ਨਜ਼ਰ ਦੇ ਵਿੱਚ ਇਸ ਸੋਨਾਲੀ ਨੂੰ ਵੀ ਕਿਤੇ ਨਾ ਕਿਤੇ ਬੀਜੇਪੀ ਨੇ ਆਪਣੇ ਨਾਲ ਜੋੜਿਆ ਸੀ, ਕਿਉਂਕਿ ਇਹ ਨਵੀਂ ਪੀੜ੍ਹੀ ਜਿਹੜੀ ਟਿਕਟੌਕ ਤੇ, ਮੈਨੂੰ ਤਾਂ ਪਤਾ ਵੀ ਨਹੀਂਗਾ ਕਿ ਉਹ ਕਿਵੇਂ ਹੁੰਦਾ, ਕੀ ਹੈ ਹਿਸਾਬ ਕਿਤਾਬ ਜਾ। ਸੋ ਇਸ ਲਈ ਉਹ ਟਿਕਟੌਕ ਵਾਲੇ ਸੰਸਾਰ ਦੇ ਵਿੱਚੋਂ ਇਹ ਬੀਬੀ ਨੂੰ ਸਟਾਰ ਸੀ ਕਹਿੰਦੇ। ਉਹ ਸਟਾਰ ਦੀ ਨਜ਼ਰ ਬੀਜੇਪੀ ਤੇ ਪਈ, ਤੇ ਬੀਜੇਪੀ ਦੀ ਨਜ਼ਰ 'ਚ ਇਹਨੂੰ ਲੱਗਿਆ ਕਿ ਇਹ ਸਾਡੇ ਲਈ ਕੰਮ ਆ ਸਕਦੀ ਹੈ, ਬੀਬੀ ਉਹਨੂੰ ਨਾਲ ਜੋੜ ਲਿਆ। ਔਰ 2019 ਦੇ ਦੌਰਾਨ ਹੀ ਕਹਿੰਦੇ ਉਸ ਬੀਬੀ ਦੇ ਸੰਪਰਕ 'ਚ ਉਹਦਾ ਜਿਹੜਾ ਅੱਜ ਕੱਲ੍ਹ ਉਹ ਪੀਏ ਕਹਾਉਂਦਾ ਜਾਂਦਾ ਇੱਕ ਸਾਥੀ ਹੈ, ਉਹ ਉਹਦੇ ਸੰਪਰਕ 'ਚ ਆ ਗਏ, ਤੇ ਉਹ ਤੋਂ ਬਾਅਦ ਇਹ ਇੱਕ ਪੂਰਾ ਇੱਕ ਗਰੁੱਪ ਬਣ ਗਿਆ, ਤੇ ਇਹ ਵੱਖੋ ਵੱਖ ਥਾਵਾਂ ਤੇ ਜਾਣਾ ਆਉਣਾ ਸਾਰਾ ਕੁਝ ਇਕੱਠਾ ਹੀ ਰਿਹਾ। ਉਹਦਾ ਕੰਮ ਕਾਰ ਉਹ ਦੇਖਣ ਲੱਗ ਪਏ। ਪਰ ਹੁਣ ਉਹ ਪਰਿਵਾਰ, ਇਹਦੀ ਸੋਨਾਲੀ ਦਾ ਪਰਿਵਾਰ, ਸੋਨਾਲੀ ਦਾ ਭਰਾ, ਸੋਨਾਲੀ ਦੀ ਬੇਟੀ, ਉਹ ਸਾਰੇ ਕਹਿ ਰਹੇ ਨੇ ਕਿ ਇਹਨਾਂ ਨੇ ਹੀ ਮਤਲਬ ਕਿ ਇਹਦਾ ਕਤਲ ਕੀਤਾ। ਉਹ ਕਹਿੰਦੇ ਕਿ ਲਗਾਤਾਰ ਉਹਨੂੰ ਖਾਣੇ 'ਚ ਕੁਝ ਦੇ ਰਹੇ ਸੀ। ਉਹ ਸਾਨੂੰ ਲਗਾਤਾਰ ਦੱਸਦੀ ਵੀ ਰਹਿੰਦੀ ਸੀ ਕਿ ਮੈਨੂੰ ਇਸ ਵਾਰ ਖੀਰ ਦਿੱਤੀ ਆ, ਮੈਨੂੰ ਅੱਜ ਫਿਰ ਖਾਣੇ 'ਚ ਕੁਝ ਠੀਕ ਨਹੀਂ ਲੱਗ ਰਿਹਾ, ਮੈਨੂੰ ਕੁਝ ਗੜਬੜ ਲੱਗ ਰਹੀ ਆ। ਤੇ ਪਰਿਵਾਰ ਦਾ ਦਾਅਵਾ ਹੈ ਕਿ ਉਹਨਾਂ ਨੇ ਉਹਨੂੰ ਬਲੈਕਮੇਲ ਕੀਤਾ, ਉਹਦੀਆਂ ਕੁਝ ਵੀਡੀਓ ਆਪੱਤੀਜਨਕ ਬਣਾ ਲਈਆਂ ਸੀਗੀਆਂ ਉਹਦੇ ਨਾਲ। ਉਹ ਤਾਂ ਕਹਿੰਦੇ ਕਿ ਉਹਦੇ ਨਾਲ ਬਲਾਤਕਾਰ ਵੀ ਇਹ ਮਤਲਬ ਲਗਾਤਾਰ ਹੁੰਦਾ ਰਿਹਾ, ਤੇ ਇਹ ਸਾਰੇ ਦੋਸ਼ ਗੰਭੀਰ ਦੋਸ਼ ਨੇ। ਤੇ ਉਹ ਕਹਿੰਦੇ ਕਿ ਉਹਨੇ ਕਤਲ ਕੀਤਾ, ਤੇ ਕਤਲ ਤੋਂ ਪਹਿਲਾਂ ਹੀ ਉਹਦਾ ਸਾਰਾ ਸਮਾਨ ਵੀ ਜਿਹੜਾ ਉਹਦੇ ਲੈਪਟਾਪ, ਉਹਦੀਆਂ ਚੀਜ਼ਾਂ, ਉਹ ਸਾਰਾ ਕੁਝ ਮਤਲਬ ਕਿ ਚੋਰੀ ਕਰਨ ਦਾ ਹਵਾਲੇ ਨਾਲ ਉਹਦੇ ਪੁਰਾਣੇ ਨੌਕਰ, ਸਾਰੇ ਰਸੋਈਏ ਵਗੈਰਾ ਵੀ ਕੱਢ ਦਿੱਤੇ ਗਏ ਸੀ ਉਹਦੇ ਵੱਲੋਂ। ਇਸ ਲਈ ਉਹ ਪੂਰਾ ਇੱਕ ਤਸਵੀਰ ਸਾਹਮਣੇ ਰੱਖ ਰਹੇ ਜਿਹੜੀ ਸ਼ੱਕ ਪੈਦਾ ਕਰਦੀ ਹੈ। ਮਾਮਲਾ ਤਾਜ਼ਾ ਗੋਆ ਨਾਲ ਸੰਬੰਧਿਤ ਹੈ, ਗੋਆ 'ਚ ਬੀਜੇਪੀ ਦੀ ਸਰਕਾਰ। ਸੋ ਇਸ ਲਈ ਪਰਿਵਾਰ ਨੂੰ ਆਸ ਹੈ ਕਿ ਸਾਨੂੰ ਉੱਥੇ ਵੀ ਇਨਸਾਫ ਮਿਲੂਗਾ। ਪਰ ਹਰਿਆਣੇ 'ਚ ਜਿਹੜੇ ਨਾਲ ਸੰਬੰਧ ਰੱਖਦੀ ਹੈ, ਹਰਿਆਣੇ 'ਚ ਵੀ ਬੀਜੇਪੀ ਦੀ ਸਰਕਾਰ। ਪਰ ਉਹਦੀ ਬੇਟੀ ਨੇ ਕਿਹਾ, 14-15 ਸਾਲ ਦੀ ਬੇਟੀ, ਉਹ ਕਹਿੰਦੀ ਮਤਲਬ ਕਿ ਤਾਂ ਵੀ ਸਾਨੂੰ ਬੀਜੇਪੀ ਤੋਂ ਸਪੋਰਟ ਨਹੀਂ ਮਿਲ ਰਹੀ ਜੋ ਮਿਲਣੀ ਚਾਹੀਦੀ ਸੀ। ਇਹ ਤਾਂ ਮਤਲਬ ਸਰਕਾਰਾਂ ਸਿਰਫ ਤੁਹਾਨੂੰ ਹਥਿਆਰ ਵਜੋਂ ਵਰਤਦੀਆਂ ਨੇ ਕਿ ਹੁਣ ਲੋੜ ਨਹੀਂ, ਹੁਣ ਉਹਨੇ ਕੰਮ ਨਹੀਂ ਆਉਣਾ, ਯੂਜ਼ ਐਂਡ ਥਰੋ ਖਤਮ। ਜਾਂ ਫਿਰ ਹੁਣ ਉਹ ਇਸ ਪਚੜੇ 'ਚ ਨਹੀਂ ਪੈਣਾ ਚਾਹੁੰਦੇ। ਉਹਨੂੰ ਲੱਗਦਾ ਕਿ ਵਿਵਾਦ ਵਧੂਗਾ ਤਾਂ ਸਾਡੀ ਕੋਈ ਬਦਨਾਮੀ ਨਾ ਹੋ ਜਾਵੇ, ਕੱਲ ਨੂੰ ਕੋਈ ਸਾਡੇ ਲੀਡਰ ਦਾ ਕਿਸੇ ਦਾ ਨਾਂ ਨਾਲ ਜੁੜ ਜਾਵੇ, ਸਾਡਾ ਕੋਈ ਵੀਡੀਓ ਨਾ ਸਾਹਮਣੇ ਆ ਜਾਵੇ। ਕੀ ਇਹ ਪਹਿਲੂ ਹੈ? ਕੀ ਕਾਰਨ ਹੈ ਕਿ ਸਰਕਾਰਾਂ ਇਸ ਮਸਲੇ ਤੇ ਅੱਗੇ ਨਹੀਂ ਵਧ ਰਹੀਆਂ, ਪਰ ਪਰਿਵਾਰ
ਜੀ, ਜੀ। ਪਰਿਵਾਰ ਦਾ ਜੀ ਗਿਆ, ਉਹਨਾਂ ਦਾ ਹੂੰ, ਬੱਚਾ ਗਿਆ, ਹੂੰ, ਉਹ ਇੱਕ ਸਟਾਰ ਸੀ, ਇੱਕ ਪਹਿਚਾਣ ਰੱਖਦਾ ਸੀ ਤੇ ਉਸ ਦੇ ਨਾਲ ਜੇਕਰ ਕੁਝ ਲਗਾਤਾਰ ਅਜਿਹਾ ਵਾਪਰ ਰਿਹਾ ਸੀ ਤਾਂ ਹੂੰ, ਹੁਣ ਜੇਕਰ ਉਹ ਤੱਥ ਸਾਹਮਣੇ ਨੇ ਤਾਂ ਉਹ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਆ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ। ਬੇਸ਼ੱਕ ਕਈ ਵਾਰ ਇਹ ਰਿਸ਼ਤੇ ਪਹਿਲਾਂ ਸਹਿਜ ਸੁਭਾਅ ਨੇੜੇ ਆ ਕੇ ਬਣਦੇ ਨੇ ਹੂੰ, 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 ਹੂੰ। ਸਹੀ ਹੈ। ਤੇ ਬਾਅਦ ਦੇ ਵਿੱਚੋਂ ਉਹ ਫਿਰ ਜਦ ਤੱਕ ਸਮਝ ਆਉਂਦੀ ਆ ਤਦ ਉਹ ਤਾਂ ਤੱਕ ਵੇਲਾ ਉਹ ਇੱਕ ਮਤਲਬ ਕਿ ਹਾਂ ਲੰਘ ਚੁੱਕਿਆ ਹੁੰਦਾ, ਫਿਰ ਉਹ ਬਲੈਕਮੇਲੀ ਵਾਲਾ ਰੂਪ ਬਣ ਜਾਂਦਾ। ਸੋ ਹੂੰ, ਇਸ ਲਈ ਉਸ ਪਹਿਲੂ ਤੋਂ ਲੈ ਕੇ ਇਸ ਪਹਿਲੂ ਤੱਕ ਆਉਣ ਤੱਕ ਹੂੰ, ਮਤਲਬ ਕਿ ਬਲਾਤਕਾਰ ਤਾਂ ਜਦੋਂ ਜਬਰੀ ਹੈ ਕਿਸੇ ਨਾਲ ਵੀ ਕੁਝ ਤਾਂ ਉਹ ਬਲਾਤਕਾਰ ਹੈ। ਹੂੰ, ਹੂੰ, ਹੂੰ। ਜਦੋਂ ਸਹਿਮਤੀ ਤੋਂ ਬਿਨਾਂ ਇਹ ਧੱਕਾ ਹੈ ਤਾਂ ਉਹ ਬਲਾਤਕਾਰ ਹੈ, ਚਾਹੇ ਉਹ ਪਤਨੀ ਨਾਲ ਵੀ ਹੈ। ਜੀ, 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 ਸੋ ਜੀ। ਇਸ ਲਈ ਇਸ ਪਹਿਲੂ ਨੂੰ ਇਸ ਗੰਭੀਰਤਾ ਨਾਲ ਸੁਰੱਖਿਆ ਏਜੰਸੀਆਂ, ਪੁਲਿਸ ਤੰਤਰ, ਹੂੰ, ਸਰਕਾਰਾਂ ਇਸ ਤੇ ਬਚਣ ਤੇ ਇੱਕ ਇਹ ਬੱਚੀ ਦਾ ਮਾਮਲਾ ਬੇਸ਼ੱਕ ਉਹ ਪਾਰਟੀ ਨਾਲ ਸੰਬੰਧ ਰੱਖਦੀ ਸੀ, ਬੇਸ਼ੱਕ ਉਹਦਾ ਆਪਣੀ ਲਾਈਫ ਸਟਾਈਲ ਜਿਹੇ ਜੋ ਮਰਜ਼ੀ ਹੋਵੇ, ਪਰ ਜੇਕਰ ਉਹਦੇ ਨਾਲ ਕੁਝ ਵਧੀਕੀ ਹੋਈ ਹੈ ਤਾਂ ਉਹਦੀ ਜਾਂਚ ਹੋਣੀ ਚਾਹੀਦੀ ਹੈ ਔਰ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਔਰ ਜੇਕਰ ਕੁਝ ਅਜਿਹਾ ਨਹੀਂ ਵਾਪਰਿਆ, ਹਾਂਜੀ, ਪਰਿਵਾਰ ਹੁਣ ਸਿਰਫ ਦੁੱਖ ਚੋਂ ਹੀ ਗੱਲ ਕਰ ਰਿਹਾ, ਜੀ, ਤਾਂ ਇਹ ਵੀ ਨਾ ਹੋਵੇ ਕਿ ਕੋਈ ਝੂਠਾ ਫਸ ਜਾਵੇ। ਸੋ ਇਸ ਲਈ ਸਾਰੇ ਪਹਿਲੂ ਨਜ਼ਰ ਰੱਖ ਕੇ ਇਹ ਮਾਮਲਾ ਪਰ ਚਰਚਾ 'ਚ ਬਹੁਤ ਹੈ। ਜੀ। ਹਾਂਜੀ, ਬਿਲਕੁਲ ਬੰਦਾ ਭਾਵੇਂ ਕੋਈ ਪੋਲੀਟੀਸ਼ੀਅਨ ਹੈ, ਪੋਲਿਟਿਕਸ ਦੇ ਵਿੱਚ ਹੈ, ਸਪੋਰਟਸ ਦੇ ਵਿੱਚ ਆ, ਗਲੈਮਰ ਦੀ ਦੁਨੀਆ ਦੇ ਵਿੱਚ ਆ, ਕਿਸੇ ਦੀ ਵੀ ਬੇਵਕਤੀ ਮੌਤ ਤੇ ਬਿਲਕੁਲ ਰਹੱਸਮਈ ਮੌਤ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ। ਚਲੋ ਸਾਡੇ ਹਰ ਇੱਕ ਨਾਲ ਵਿਚਾਰਕ ਮਤਭੇਦ ਤਾਂ ਇੱਕ ਵੱਖਰੀ ਹੋ ਗੱਲ ਹੈ। ਸਕਦੇ। ਪਰ ਹਾਂ, ਜੇ ਕਿਸੇ ਦੀ ਬੇਵਕਤੀ ਮੌਤ ਹੈ, ਰਹੱਸਮਈ ਹੈ ਜਾਂ ਕਿਸੇ ਦਾ ਕਿਸੇ ਵੀ ਤਰ੍ਹਾਂ ਦੀ ਕੋਈ ਹਾਂ, ਅਣਕਿਆਸੀ ਘਟਨਾ ਦੀ ਜਿਹੜੀ ਆ ਮਤਲਬ ਚਰਚਾ ਹੈ, ਤਾਂ ਉਹਨੂੰ ਇਨਸਾਫ ਜਿਹੜਾ ਉਹ ਜ਼ਰੂਰ ਮਿਲਦਾ। ਮਿਲਣਾ ਚਾਹੀਦਾ, ਮਿਲਣਾ ਜੀ। ਚਾਹੀਦਾ। ਸ਼ਰਮਾ ਜੀ, ਇਹਨਾਂ ਖਾਸ ਤੇ ਅਹਿਮ ਖਬਰਾਂ ਤੇ ਖਾਸ ਜਾਣਕਾਰੀਆਂ ਤੇ ਸ਼ਾਨਦਾਰ ਟਿੱਪਣੀਆਂ ਦੇਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਜੀ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਸਮਾਂ ਇਜਾਜ਼ਤ ਨਹੀਂ ਦਿੰਦਾ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।